ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਚੰਡੀਗੜ੍ਹ ਤੋਂ ਦੀਪਕ ਸ਼ਰਮਾ ਜੀ। ਦੱਸਦੇ ਨੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਆ ਜਾਂ ਹੋਰ ਭਾਰਤ ਦੀ ਕੋਈ ਖਬਰ ਹੋਵੇ ਉਸ ਦੇ ਵਿੱਚ ਕੀ ਹੋ ਰਿਹਾ ਹੈ, ਉਸ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਜੋ ਇਹਨਾਂ ਖਬਰਾਂ ਨੂੰ ਆਪ ਸਭ ਤੱਕ ਪਹੁੰਚਾਉਂਦੇ ਨੇ। ਖਾਲਸਾ ਇੰਸ਼ੋਰੈਂਸ ਏਜੰਸੀ, ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 4082722500। ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ, ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਹੈ ਇਹਨਾਂ ਤੋਂ ਕਰਵਾ ਸਕਦੇ ਹੋ। 4159090503। ਬਲਜਿੰਦਰ ਸਿੰਘ ਨਿੱਜਰ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਨੇ। ਸਾਡੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਦੀਪਕ ਜੀ ਗੱਲ ਕਰਦੇ ਹਾਂ ਜੋ ਇਸ ਵੇਲੇ ਪੰਜਾਬ ਦੇ ਵਿੱਚ ਬੜਾ ਹਾਟ ਮੁੱਦਾ ਚੱਲ ਰਿਹਾ, ਜਲੰਧਰ ਦੀਆਂ ਜਿਮਨੀ ਚੋਣਾਂ ਕੋਈ ਵੀ ਹੋਣ, ਬੜਾ ਰੌਲਾ ਗੋਲਾ ਪੈਂਦਾ ਆ। ਉਸ ਦੇ ਵਿੱਚ ਪਾਰਟੀਆਂ ਦੀ ਸਥਿਤੀ ਕਿਸ ਤਰ੍ਹਾਂ ਦੀ ਆ ਤੇ ਆਮ ਆਦਮੀ ਪਾਰਟੀ ਦੀ ਸਥਿਤੀ ਕਿਸ ਤਰ੍ਹਾਂ ਆ? ਹਾਂ ਬਿਲਕੁਲ ਜੀ, ਇਸ ਮੌਕੇ ਲਗਭਗ ਮੈਚ ਪੂਰੀ ਤਰ੍ਹਾਂ ਪੱਕ ਗਿਆ। ਹੁਣ ਅਸੀਂ ਕਹਿ ਸਕਦੇ ਹਾਂ ਕਾਗਜ਼ ਦਾਖਲੀ ਦਾ ਕੰਮ ਨਿਬੜ ਗਿਆ। ਫਿਰ ਵੀ ਮੰਨਿਆ ਜਾ ਰਿਹਾ ਕਿ ਲਗਭਗ ਅਪ੍ਰੈਲ ਦਾ ਪਹਿਲਾ ਹਫਤਾ ਸਭ ਤੋਂ ਜ਼ਿਆਦਾ ਸਰਗਰਮ ਰਹੇਗਾ। ਪਰ ਉਸ ਨੂੰ, ਇਸ ਮਾਹੌਲ ਨੂੰ ਹੀ ਅਜੇ ਜਿਹੜਾ ਅਜੇ ਠੰਡਾ ਹੈ, ਉਹਦੇ ਵਿੱਚ ਵੀ ਆਪਣੇ ਲਈ ਵੱਖਰੀ ਥਾਂ ਜਾਂ ਵੱਖਰੀ ਭੱਲ ਬਣਾਉਣ ਦੇ ਲਈ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਸਰਗਰਮ ਹੈ। ਇੱਕ ਤਾਂ ਉਹਨਾਂ ਕੋਲ ਸਰਕਾਰ ਹੈ, ਸਰਕਾਰੀ ਤੰਤਰ ਹੈ, ਮਸ਼ੀਨਰੀ ਹੈ, ਉਹ ਤਾਕਤ ਹੈਗੀ ਹੈ ਨਾ, ਉਹ ਅਪਰੋਚ ਹੈਗੀ ਹਮੇਸ਼ਾ ਜਿਹੜੀ ਸੱਤਾ ਕੋਲ ਹੁੰਦੀ ਹੈ। ਦੂਸਰਾ, ਉਹਨਾਂ ਕੋਲ ਦੋ ਮੁੱਖ ਮੰਤਰੀ ਹੈ, ਇੱਕ ਦਿੱਲੀ ਵਾਲੇ, ਇੱਕ ਪੰਜਾਬ ਵਾਲੇ, ਤੇ ਫਿਰ ਉਹ ਰੈਲੀ ਪੂਰੇ ਜ਼ੋਰ ਸ਼ੋਰ ਨਾਲ ਕਰਦੇ ਆ। ਹੁਣ ਇਹ ਦੂਜੀ ਫੇਰੀ ਹੈ ਜਿਮਨੀ ਚੋਣ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੀ ਜਲੰਧਰ ਦੇ ਵਿੱਚ, ਤੇ ਭਗਵੰਤ ਮਾਨ ਹੋਰਾਂ ਨੇ ਵੀ ਲਗਾਤਾਰ ਗੇੜਾ ਰੱਖਿਆ ਹੋਇਆ। ਸੋ ਕੱਲ ਇੱਕ ਵੱਡੀ ਰੈਲੀ ਰੱਖੀ ਸੀ। ਉਸ ਰੈਲੀ ਦਾ ਮਕਸਦ ਹੀ ਇਹੀ ਸੀਗਾ ਕਿ ਤਾਂ ਕਿ ਆਮ ਆਦਮੀ ਪਾਰਟੀ ਦੀ ਹਵਾ ਬਣ ਸਕੇ, ਰਿੰਕੂ ਦੀ ਹਵਾ ਬਣ ਸਕੇ। ਪਰ ਉੱਥੇ ਅਜੇ ਵਰਕਰਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਨਿਰਾਸ਼ਾ ਹੈ ਅਜੇ ਵੀ ਕਿ ਤੁਸੀਂ ਵਰਕਰਾਂ ਦੀ ਕਿਉਂ ਨਹੀਂ ਸੁਣੀ, ਬਾਹਰਲੇ ਪਾਰਟੀਆਂ ਤੋਂ ਲਿਆ ਕੇ ਬੰਦੇ ਨੂੰ ਕਿਉਂ ਟਿਕਟ ਦਿੱਤੀ। ਸੋ ਇਸ ਲਈ ਦੂਜੇ ਪਾਸੇ ਕਾਂਗਰਸ, ਚਾਹੇ ਉਹ ਮਰਜਾਏ ਚਿਹਰਿਆਂ ਨਾਲ ਹੀ ਸੀ, ਚਾਹੇ ਉਦਾਸ ਸਥਿਤੀ ਨਾਲ ਹੀ ਸੀ, ਚਾਹੇ ਆਪਸ ਦੇ ਵਿੱਚ ਦਿਲ ਨਹੀਂ ਮਿਲ ਰਹੇ ਪਰ ਹੱਥਾਂ 'ਚ ਹੱਥ ਮਿਲਾ ਕੇ ਖੜੇ ਹੋਣੇ ਪੈ ਰਿਹਾ, ਕਾਂਗਰਸ ਵੀ ਉੱਥੇ ਤੁਰਦੀ ਫਿਰਦੀ ਚੰਗੀ ਤਰ੍ਹਾਂ ਨਜ਼ਰ ਆ ਰਹੀ ਹੈ। ਤੇ ਉਹਨਾਂ ਨੂੰ ਲੱਗਦਾ ਕਿ ਚੌਧਰੀ ਹੋਰਾਂ ਦਾ ਜਾਣਾ ਹੀ ਸਾਡੇ ਲਈ ਸਹਾਈ ਹੋ ਜਾਣਾ। ਇਸੇ ਕਾਰਨ ਉਹਦੇ ਪਰਿਵਾਰ ਦੇ ਜੀ ਨੂੰ, ਉਹਨਾਂ ਦੀ ਧਰਮ ਪਤਨੀ ਨੂੰ ਜਿਹੜੀ ਟਿਕਟ ਮਿਲੀ ਉਹਦੇ ਨਾਲ ਸ਼ਾਇਦ ਅਸੀਂ ਧਰਮ ਪਤਨ ਲੱਗ ਜਾਈਏ। ਤੇ ਇੱਧਰ ਅਕਾਲੀ ਦਲ ਕਹਿੰਦਾ ਅਸੀਂ ਉਮੀਦਵਾਰ ਵਧੀਆ ਲਿਆਂਦਾ, ਡਾਕਟਰ ਸੁੱਖੀ ਹੋਰਾਂ ਦਾ ਆਪਣਾ ਅਕਸ ਚੰਗਾ ਹੈ, ਉਹਨਾਂ ਦੀ ਬਸਪਾ 'ਚ ਪੈਂਠ ਚੰਗੀ ਹੈ, ਉਹ ਵਗਦੀਆਂ ਇੱਕ ਵਾਰ ਕੈਪਟਨ ਦੀ ਹਨੇਰੀ 'ਚ ਜੀ, ਤੇ ਇੱਕ ਵਾਰ ਹੁਣ ਆਪ ਦੀ ਹਨੇਰੀ 'ਚ ਵੀ ਉਹ 2 ਵਾਰ ਬੰਗੇ ਤੋਂ ਜਿੱਤੇ ਨੇ। ਸੋ ਇਸ ਲਈ ਕਿ ਉਹ ਸਾਡੇ ਲਈ ਤਾਰਨਹਾਰ ਹੋ ਸਕਦੇ ਨੇ, ਇਸ ਲਈ ਉਹ ਉਹਨਾਂ ਦੇ ਨਾਲ ਤੁਰ ਰਹੇ ਨੇ, ਉਹਨਾਂ ਦੀ ਛਵੀ ਦੇ ਸਾਰੇ ਤੁਰ ਰਹੇ ਨੇ। ਬੀਜੇਪੀ ਇਹ ਸਾਰੇ ਮਾਹੌਲ ਦੇ ਵਿੱਚੋਂ ਆਪਣੇ ਲਈ ਜਗ੍ਹਾ ਲੱਭਦੀ ਹੈ ਕਿ ਸ਼ਾਇਦ ਮਤਲਬ ਕਿ ਇਹਨਾਂ ਸਾਰੀਆਂ ਪਾਰਟੀਆਂ ਤੋਂ ਨਿਰਾਸ਼ ਹੋ ਕੇ ਲੋਕ ਸਾਨੂੰ ਪਾ ਦੇਣ। ਪਰ ਉੱਥੇ ਬੀਜੇਪੀ ਵਰਕਰ ਵੀ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਵਾਂਗ ਠੱਗਿਆ ਮਹਿਸੂਸ ਕਰ ਰਿਹਾ ਕਿ ਫਿਰ ਸਾਡਾ ਕੀ ਕਸੂਰ ਸੀ, ਅਸੀਂ ਤਾਂ ਕੱਪੜੇ ਵੀ ਫੜਵਾਏ, ਗੋਹਾ ਵੀ ਸਟਾਇਆ, ਚਿੱਤਰ ਵੀ ਖਾਧੇ, ਗਾਲਾਂ ਵੀ ਖਾਧੀਆਂ 3 ਖੇਤੀ ਕਾਨੂੰਨਾਂ ਦੇ ਦੌਰ ਦੇ ਵਿੱਚ, ਪਰ ਟਿਕਟ ਦੇਣ ਲਈ ਤੁਸੀਂ ਫਿਰ ਅਕਾਲੀਆਂ ਤੋਂ ਬੰਦਾ ਲਿਆਂਦਾ। ਸੋ ਇਸ ਲਈ ਇਹ ਸਾਰਾ ਕੁਝ ਚੱਲ ਰਿਹਾ, ਪਰ ਇਹਦੇ ਵਿਚਾਲੇ ਫੈਸਲਾ ਵੋਟਰ ਨੇ ਲੈਣਾ। ਤੇ ਵੋਟਰ ਦੇ ਫੈਸਲੇ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ ਕੱਲ ਦੀ ਰੈਲੀ ਆਮ ਆਦਮੀ ਪਾਰਟੀ ਲਈ, ਜਿੱਥੇ ਸਰਕਾਰੀ ਸਿਸਟਮ ਦਾ ਉਹਨਾਂ ਲਈ ਸਹਾਈ ਹੋ ਰਿਹਾ, ਜਿੱਥੇ 2 ਮੁੱਖ ਮੰਤਰੀ, 92 MLA, ਵਰਕਰ, ਟੀਮਾਂ, ਸੋਸ਼ਲ ਮੀਡੀਆ, ਤਾਕਤ, ਪੈਸਾ, ਸਾਰੀ ਰਣਨੀਤੀ, ਸਾਰਾ ਕੁਝ ਸਹਾਈ ਹੋ ਰਿਹਾ, ਉੱਥੇ ਰੈਲੀ ਵੀ ਉਹਨਾਂ ਲਈ ਆਪਰਾਪਤ ਬਣਦੀ ਜਾ ਰਹੀ ਹੈ। ਉੱਥੇ ਉਹਨਾਂ ਲਈ ਇੱਕ ਸਮਰਥਨ ਵੀ ਕੱਲ ਆਪਤ ਬਣ ਗਿਆ। ਸੋ ਇਹ 2 ਪਹਿਲੂ ਬੜੇ ਹੈਰਾਨ ਕਰਨ ਵਾਲੇ ਨੇ ਕਿ ਕਿਉਂਕਿ ਉਹਨਾਂ ਦੇ ਲਈ ਮਸਲਾ ਜਿਮਨੀ ਚੋਣ ਲੜਨਾ ਨਹੀਂ ਹੈ, ਉਹਨਾਂ ਲਈ ਮਸਲਾ ਹੈ ਕਿ ਜੋ ਸੰਗਰੂਰ 'ਚ ਸਾਡੇ ਨਾਲ ਹੋਇਆ, ਜੇ ਜਲੰਧਰ 'ਚ ਹੋ ਗਿਆ ਤਾਂ ਅਸੀਂ ਫਿਰ ਦੁਬਾਰਾ ਲੋਕਾਂ ਨੂੰ ਕੀ ਕਹਿ ਕੇ ਵੋਟਾਂ ਮੰਗਾਂਗੇ। ਸਾਲ 'ਚ ਲੋਕਾਂ ਦਾ ਮੋਹ ਭੰਗ ਹੋ ਗਿਆ। ਸੋ ਪਹਿਲਾਂ ਉਹ ਸੀਟ ਹਾਰਨਾ ਜਿੱਥੇ ਮੁੱਖ ਮੰਤਰੀ ਨੇ ਖਾਲੀ ਕੀਤੀ ਹੋਵੇ, ਜਿਹੜੀ ਸੀਟ ਤੋਂ MP ਵਾਲਾ ਅਹੁਦਾ ਛੱਡ ਕੇ ਮੁੱਖ ਮੰਤਰੀ ਬਣੇ ਹੋਣ, ਉੱਥੇ ਵੀ ਹਾਰ ਜਵੇ ਸੱਤਾਧਾਰੀ ਧਿਰ। ਤੇ ਉਸ ਤੋਂ ਬਾਅਦ ਹੁਣ ਇਹ ਸਾਲ ਦੇ ਵਿੱਚ ਜੇਕਰ ਇਹ ਚੋਣ ਹਾਰਦੇ ਤਾਂ ਮੁਸ਼ਕਲ ਵੱਧ ਜਾਏਗੀ। ਇਸ ਲਈ ਆਮ ਆਦਮੀ ਪਾਰਟੀ ਹਰ ਹਿੱਲੇ ਵਸੀਲੇ ਨੂੰ ਜਿੱਤਣਾ ਚਾਹੁੰਦੀ ਹੈ। ਤਾਂ ਹੀ ਹੈ ਕਿ ਲਗਾਤਾਰ ਭਗਵੰਤ ਮਾਨ ਹੋਰਾਂ ਦਾ ਗੇੜਾ, ਲਗਾਤਾਰ ਹੁਣ ਅਰਵਿੰਦ ਕੇਜਰੀਵਾਲ ਦਾ ਗੇੜਾ, ਕਾਗਜ਼ ਦਾਖਲ ਕਰਾਉਣ ਵੀ ਮੁੱਖ ਮੰਤਰੀ ਆਉਂਦੇ ਨੇ, 2 ਮੁੱਖ ਮੰਤਰੀ ਰੈਲੀ ਕਰਦੇ ਨੇ। ਸੋ ਪਰ ਕੱਲ ਦੀ ਰੈਲੀ ਲੋਕਾਂ ਲਈ ਤਾਂ ਲੋਕਾਂ ਲਈ, ਜਲੰਧਰ ਵਾਸੀਆਂ ਲਈ ਤਾਂ ਜਲੰਧਰ ਵਾਸੀਆਂ ਲਈ, ਆਮ ਆਦਮੀ ਪਾਰਟੀ ਦੇ ਚੁਣੇ ਨੁਮਾਇੰਦਿਆਂ ਲਈ, MLA ਲਈ, ਮੰਤਰੀਆਂ ਲਈ, ਇੱਥੋਂ ਤੱਕ ਕਿ ਵਰਕਰਾਂ ਲਈ ਮੁਸੀਬਤ ਬਣ ਕੇ ਆਈ। ਗੇਟ ਤੱਕ ਬੰਦ ਕੀਤੇ ਗਏ, ਮਤਲਬ ਪਾਰਕਿੰਗ ਚੋਂ ਨਹੀਂ ਲੋਕਾਂ ਨੂੰ ਨਿਕਲਣ ਦਿੱਤਾ ਗਿਆ ਕਿ ਨਾ ਕਿਤੇ ਗੱਡੀਆਂ ਲੈ ਕੇ ਨਾ ਚਲੇ ਜਾਣ, ਸਿੱਧੇ ਬਾਈ ਪੰਡਾਲ 'ਚ ਵੜੋ। ਸੋ ਇਸ ਲਈ ਉਹ ਪੂਰੀ ਕੋਸ਼ਿਸ਼ ਕੀਤੀ ਕਿ ਕੁਰਸੀਆਂ ਭਰ ਜਾਣ। 2 ਸੂਬਿਆਂ ਦੇ ਮੁੱਖ ਮੰਤਰੀ ਆਏ ਹੋਣ, ਸੱਤਾਧਾਰੀ ਪਾਰਟੀ ਹੋਵੇ, ਉਹਦੇ ਬਾਵਜੂਦ ਕੁਰਸੀਆਂ ਭਰਨੀਆਂ ਮੁਸ਼ਕਲ ਹੋ ਜਾਣ।
ਫਿਰ ਵਰਕਰਾਂ 'ਚ ਧੁੱਕਾ ਮੁੱਕੀ, ਪਤਾ ਹੀ ਨਹੀਂ ਸੀ ਕਿਹੜੇ ਗੇਟ ਤੋਂ ਕਿਹਨੂੰ ਭੇਜਣਾ, ਕਿੱਥੇ ਨਹੀਂ ਭੇਜਣਾ। ਮਤਲਬ ਬੇਨੀਮੀਆਂ ਖਾਸੀਆਂ ਦੇਖਣ ਨੂੰ ਮਿਲੀਆਂ ਤੇ ਉਹਦੇ ਵਿੱਚ ਆਪਸ ਵਿੱਚ ਤਕਰਾਰ, ਬਹਿਸ, ਇੱਧਰ ਉੱਧਰ, ਤੇ ਨਤੀਜਾ ਰੈਲੀ ਦੇ ਵਿੱਚ ਵੀ ਪੂਰਾ ਉਹ ਰੰਗਤ, ਉਹ ਚੜ੍ਹਤ ਨਜ਼ਰ ਨਹੀਂ ਆਈ। ਸ਼ਹਿਰ ਦੇ ਵਿੱਚੋਂ ਵਿੱਚ ਰੈਲੀ ਹੋਵੇ, ਪੁਲਿਸ ਨੇ ਪੂਰੀ ਤਾਕਤ ਲਾਈ ਹੋਵੇ, ਹਾਂ ਦੁਕਾਨਾਂ ਬੰਦ, ਫੜੀਆਂ ਬੰਦ, ਬਾਜ਼ਾਰ ਬੰਦ, ਲੋਕਾਂ ਨੂੰ ਬਦਲਵੇਂ ਰੂਟਾਂ ਤੇ ਜਾਣ ਕਾਰਨ ਸ਼ਹਿਰ ਦੇ ਵਿੱਚ ਮਤਲਬ ਕਿ ਆਵਾਜਾਈ ਨੂੰ ਦਿੱਕਤ, ਪਰ ਉਹਦੇ ਬਾਵਜੂਦ ਵੀ ਰੈਲੀ ਦੇ ਵਿੱਚ ਅੰਦਰ ਪੰਡਾਲ 'ਚ ਪੂਰੀ ਗਿਣਤੀ ਨਹੀਂ। ਸੋ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਕੱਲ ਫਿਕਰਮੰਦ ਨਜ਼ਰ ਆਈ ਕਿ ਸਾਡੇ ਕੋਲ ਸਾਰਾ ਕੁਛ ਹੈ, ਤਾਕਤ ਹੈ, ਸੱਤਾ ਹੈ, ਉਹਦੇ ਬਾਵਜੂਦ ਵੀ ਅਸੀਂ ਜੇਕਰ ਅਜਿਹਾ ਸੁਨੇਹਾ ਨਹੀਂ ਦੇ ਪਾਏ ਫਿਰ ਦਿੱਕਤ ਆ ਸਕਦੀ ਹੈ। ਇਸ ਲਈ ਉਹਦੇ ਉੱਤੇ ਅਗਲੀ ਰਣਨੀਤੀ ਕੀ ਕਰਦੇ ਨੇ ਦੇਖਣ ਵਾਲੀ ਕਰੂਗੀ। ਪਰ ਕੱਲ ਜਦੋਂ ਦੋ ਮੁੱਖ ਮੰਤਰੀ ਜਲੰਧਰ ਸੀਗੇ, ਜਦੋਂ ਭਗਵੰਤ ਮਾਨ ਹੋਰੀ, ਅਰਵਿੰਦ ਕੇਜਰੀਵਾਲ ਹੋਰੀ, ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਰਿਕਾਰਡ ਬਣਾਉਣ ਦਾ ਮੌਕਾ ਜਲੰਧਰ ਵਾਸੀਆਂ ਦੇ ਕੋਲ, ਤੁਸੀਂ 92 MLA ਜਿਤਾਤੇ, ਤੁਸੀਂ ਸਾਡੇ ਸਾਰੇ ਰਾਜ ਸਭਾ ਮੈਂਬਰ, ਤੁਹਾਡੇ ਕਾਰਨ ਸਾਡੇ ਪੰਜਾਬ ਤੋਂ ਸਾਰੇ ਹੀ ਨੇ, ਪਰ ਹੁਣ ਅੱਜ ਤੁਹਾਨੂੰ ਆਪਣਾ ਮੈਂਬਰ ਪਾਰਲੀਮੈਂਟ ਭੇਜਣ ਦਾ ਮੌਕਾ ਹੈ, ਤੁਸੀਂ ਇੱਕ ਵਾਰ ਜਿਤਾ ਕੇ ਭੇਜੋ, ਸਿਖਾ ਮੈਂ ਦਊਂਗਾ ਮੁੱਦੇ ਕਿਵੇਂ ਚੱਕਣੇ ਨੇ। ਉਧਰ ਕੇਜਰੀਵਾਲ ਜੀ ਕਹਿੰਦੇ ਕਿ ਅਸੀਂ ਇੱਥੇ PGI ਵਰਗਾ ਹਸਪਤਾਲ ਖੋਲ ਦੇਣਾ ਹੈ, ਤੁਸੀਂ ਇੱਕ ਵਾਰ ਸਾਡਾ ਬੰਦਾ ਜਿਤਾਓ ਬਸ। ਇਹ ਸਭ ਦੇ ਦਰਮਿਆਨ ਹੀ ਕੱਲ ਇੱਕ ਪਾਰਟੀ ਪੰਜਾਬ 'ਚ ਨਵੀਂ ਬਣੀ ਹੈ ਜੀ। ਉਸ ਪਾਰਟੀ ਨੇ ਸਮਰਥਨ ਦਾ ਐਲਾਨ ਕਰਤਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਸਮਰਥਨ ਕਰਦੇ ਹਾਂ। ਹੁਣ ਕੋਈ ਤੇਰੇ ਸਮਰਥਨ ਚਾਹਵੇ, ਇਹਦੇ ਨਾਲ ਤਾਂ ਹੱਲਾਸ਼ੇਰੀ ਮਿਲਦੀ ਹੈ, ਇਹਦੇ ਨਾਲ ਤਾਂ ਨਵੀਂ ਤਾਕਤ ਮਿਲਦੀ ਹੈ, ਪਰ ਕਹਿੰਦੇ ਕਿ ਆਮ ਆਦਮੀ ਪਾਰਟੀ ਨੂੰ ਹੁਣ ਫਿਕਰ ਪੈ ਗਿਆ ਕਿ ਇਹਦੇ ਨਾਲ ਕਿਤੇ ਸਾਡਾ ਨੁਕਸਾਨ ਨਾ ਹੋ ਜਾਵੇ। ਜੀ ਹਾਂ, ਵੈਸੇ ਤਾਂ ਪਾਰਟੀ ਤਾਂ ਹੈ ਯੂਨਾਈਟਿਡ ਪੰਜਾਬ, ਪਰ ਉਹ ਸਾਰੇ ਉਸ ਨੂੰ ਈਸਾਈਆਂ ਦੀ ਪਾਰਟੀ ਦੇ ਨਾਂ ਨਾਲ ਜਾਣਦੇ ਨੇ ਕਿ ਈਸਾਈ ਭਾਈਚਾਰੇ ਨੇ ਆਪਣੀ ਇੱਕ ਵੱਖਰੀ ਪਾਰਟੀ ਬਣਾਈ ਆ। ਕਿਉਂਕਿ ਸੰਵਿਧਾਨਕ ਤੌਰ ਦੇ ਉੱਤੇ ਤੁਸੀਂ ਕਿਸੇ ਧਰਮ ਦੇ ਨਾਲ ਜੁੜ ਕੇ, ਧਰਮ ਦੇ ਆੜ 'ਚ ਜਾਂ ਧਾਰਮਿਕ ਇੱਕੋ ਧਿਰ ਨਾਲ ਸੰਬੰਧਿਤ ਰਾਜਨੀਤਿਕ ਪਾਰਟੀ ਨਹੀਂ ਬਣਾ ਸਕਦੇ ਉਹ ਸੰਵਿਧਾਨ ਦੇ ਅਨੁਸਾਰ। ਇਸ ਲਈ ਉਹਦਾ ਨਾਂ ਤਾਂ ਯੂਨਾਈਟਿਡ ਪੰਜਾਬ, ਪਰ ਉਹ ਕੀ ਉਹ ਯੂਨਾਈਟਿਡ ਪੰਜਾਬ ਪਾਰਟੀ ਹੈ ਜਾਂ ਸਿਰਫ ਈਸਾਈਆਂ ਦੀ? ਕਿਉਂਕਿ ਮੰਨਿਆ ਜਾ ਰਿਹਾ ਕਿ ਉਹ ਈਸਾਈ ਭਾਈਚਾਰੇ ਦੀ ਪਾਰਟੀ ਹੈ। ਉਹ ਨੁਮਾਇੰਦੇ ਪਿਛਲੇ ਦਿਨਾਂ 'ਚ ਜਿਹੜੇ ਸਵਾਲਾਂ ਦੇ ਘੇਰੇ 'ਚ ਸੀ ਜਾਂ ਮੁੱਦਾ ਬਣਦਾ ਜਾ ਰਿਹਾ ਸੀ ਪੰਜਾਬ 'ਚ ਧਰਮ ਪਰਿਵਰਤਨ ਦਾ, ਉਸ ਨੂੰ ਲੈ ਕੇ ਜਥੇਦਾਰ ਸਾਹਿਬਾਨ ਨਾਲ ਵੀ ਬੈਠਕ, ਆਪਸ ਵਿੱਚ ਟਕਰਾਅ ਦੀ ਸਥਿਤੀ ਵੀ, ਰੋਸਾ ਵੀ, ਉਹ ਚਰਚਾ ਦਾ ਵਧਣਾ ਵੀ, ਇਹ ਸਾਰੇ ਸਵਾਲ ਉੱਠ ਰਹੇ ਸੀ ਜਦੋਂ ਪੰਜਾਬ 'ਚ। ਉਸ ਦੌਰ ਦੇ ਵਿੱਚ ਕਹਿੰਦੇ ਜੀ ਇਹ ਧਿਰ ਸਾਹਮਣੇ ਆ ਕੇ ਇਹਨਾਂ ਨੇ ਇੱਕ ਨਵੀਂ ਪਾਰਟੀ ਬਣਾ ਲਈ। ਹੁਣ ਇਹ ਤਾਂ ਨਹੀਂ ਕਲੀਅਰ ਕਿ ਕੀ ਪੰਜਾਬ ਦੇ ਸਾਰੇ ਈਸਾਈ ਭਾਈਚਾਰੇ ਦੇ ਲੋਕ ਉਹਨਾਂ ਨਾਲ ਨੇ, ਈਸਾਈ ਭਾਈਚਾਰੇ ਨੂੰ ਮੰਨਣ ਵਾਲੀਆਂ ਧਿਰਾਂ ਉਹਨਾਂ ਨਾਲ ਨੇ, ਜਾਂ ਸਿਰਫ ਚੰਦ ਲੋਕਾਂ ਨੇ ਆਪਣੀ ਰਾਜਨੀਤੀ ਕਰਨ ਲਈ ਇਸ ਪਾਰਟੀ ਨੂੰ ਘਟਿਆ। ਸੋ ਹੁਣ ਇਹ ਪਾਰਟੀ ਕਹਿੰਦੇ ਜੀ ਜਲੰਧਰ ਦੇ ਵਿੱਚ ਜਦੋਂ ਦੋ ਮੁੱਖ ਮੰਤਰੀ ਸੀ, ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਉੱਥੇ ਸੀ, ਦਿੱਲੀ ਤੋਂ ਲੈ ਕੇ ਪੰਜਾਬ ਤੱਕ ਵਾਲੀ, ਤਦ ਕਹਿੰਦੇ ਇਸ ਯੂਨਾਈਟਿਡ ਪੰਜਾਬ ਜਾਂ ਈਸਾਈ ਭਾਈਚਾਰੇ ਨਾਲ ਸੰਬੰਧਿਤ ਇਸ ਪਾਰਟੀ ਨੇ ਜੀਮਨੀ ਚੋਣ ਦੇ ਲਈ ਸਮਰਥਨ ਦਾ ਐਲਾਨ ਕਰਤਾ। ਤੇ ਹੁਣ ਸਮਰਥਨ ਦਾ ਐਲਾਨ ਤੇ ਕਹਿੰਦੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਖੁਸ਼ ਹੋਣ ਦੀ ਬਜਾਏ ਫਿਕਰਮੰਦੀ 'ਚ ਆ ਗਈ ਕਿ ਕਿਤੇ ਇਹ ਸਮਰਥਨ ਦੇ ਨਾਲ ਐ ਨਾ ਹੋਵੇ ਕਿ ਇਹਨਾਂ ਦੀਆਂ ਵੋਟਾਂ ਪਤਾ ਨਹੀਂ ਆਉਣੀਆਂ ਜਾਂ ਨਹੀਂ ਆਉਣੀਆਂ, ਕਿੰਨੀਆਂ ਹੈ ਕਿੰਨੀਆਂ ਨਹੀਂ, ਬਾਕੀ ਸਿੱਖ ਭਾਈਚਾਰਾ ਨਾ ਕਿਤੇ ਨਾਰਾਜ਼ ਹੋ ਜਾਵੇ, ਪੰਜਾਬ ਦਾ ਪੰਜਾਬੀ ਭਾਈਚਾਰਾ ਦੂਏ ਪਾਸੇ ਨਾ ਤੁਰ ਪਵੇ ਕਿ ਆਹ ਕੀ ਹੈ ਜੀ, ਤੁਸੀਂ ਲੈ ਲਓ। ਕਿਉਂਕਿ ਡੇਰੇ ਵਾਲਾ ਕਾਂਡ ਅਕਾਲੀ ਦਲ ਨੇ ਭੋਗਿਆ। ਅਕਾਲੀਆਂ ਨੂੰ ਲੱਗਿਆ ਕਿ ਸ਼ਾਇਦ ਪੰਜਾਬ ਵਾਲੇ ਲੋਕ ਇੰਨੇ ਸਿੱਧੇ ਨੇ ਕਿ ਉਹਨਾਂ ਨੇ ਕਿਹੜਾ ਸਾਨੂੰ ਕਹਿਣਾ ਕਿ ਆਪਾਂ ਜੀ ਬਾਬੇ ਨੂੰ ਮਾਫੀ ਵੀ ਦੇ ਦਿਓ, ਚਿੱਠੀ ਜੀ ਵੀ ਦਿਖਾ ਲਓ, ਫਿਲਮ ਵੀ ਉਹਦੀ ਚਲਵਾ ਲਓ, ਤੇ ਉਹਦੋਂ ਸਮਰਥਨ ਵੀ ਲੈ ਲਓ, ਤੇ ਇੱਧਰ ਵਾਲੀਆਂ ਵੋਟਾਂ ਤਾਂ ਪੱਕੀਆਂ ਨੇ ਸਾਡੀਆਂ। ਸੋ ਨਤੀਜਾ ਅਕਾਲੀ ਦਲ ਸਿੱਧੀ ਜੀ ਕੀ ਦੋਵੇਂ ਪਾਸਿਓਂ ਗਿਆ, ਨਾ ਉਹ ਵੋਟ ਪਈ ਤੇ ਨਾ ਮਿਲਣੀ ਸੀ ਫਿਰ। ਸੋ ਇਹ ਇਸ ਲਈ ਉਹੀ ਜਿਹੀ ਸਥਿਤੀ 'ਚ ਹੁਣ ਆਮ ਆਦਮੀ ਪਾਰਟੀ ਨੂੰ ਫਿਕਰਮੰਦੀ ਆ ਕਿ ਕਿਤੇ ਸਾਡੇ ਨਾਲ ਅਜਿਹੀ ਜੱਗੋ ਤੇਰਵੀਂ ਨਾ ਹੋ ਜਾਵੇ ਕਿ ਈਸਾਈਆਂ ਵਾਲੀਆਂ ਵੋਟਾਂ ਪਤਾ ਨਹੀਂ ਪੈਣੀਆਂ ਜਾਂ ਨਹੀਂ ਪੈਣੀਆਂ, ਕਿਤੇ ਇਹ ਨਾ ਹੋ ਕੇ ਜਲੰਧਰ ਦੇ ਵਿੱਚ ਵੱਸਦਾ ਬਾਕੀ ਸਿੱਖ ਭਾਈਚਾਰਾ ਜਾਂ ਹੋਰ ਨੁਮਾਇੰਦੇ ਸਾਥੋਂ ਦੂਰ ਨਾ ਹੋ ਜਾਣ ਕੇ ਲੈ ਲਓ ਫਿਰ ਸਮਰਥਨ ਉਹਨਾਂ ਤੋਂ। ਸੋ ਇਸ ਲਈ ਜੀ ਕੱਲ ਦੀ ਰੈਲੀ ਵੀ ਤੇ ਮਿਲਿਆ ਸਮਰਥਨ ਵੀ ਆਮ ਆਦਮੀ ਪਾਰਟੀ ਲਈ ਇੱਕ ਨਵੀਂ ਆਫਤ ਬਣ ਕੇ ਆਇਆ। ਹੁਣ ਇਹਦੇ ਵਿੱਚੋਂ ਕਿਵੇਂ ਨਿਕਲਦੇ ਨੇ, ਕਿਵੇਂ ਨਜਿੱਠਦੇ ਨੇ, ਦੇਖਣ ਵਾਲੀ ਗੱਲ ਹੈ। ਬਿਲਕੁਲ ਜੀ, ਆਫਤਾਂ ਤਾਂ ਚਾਰੇ ਪਾਸੇ ਤੋਂ ਆਈਆਂ ਹੋਈਆਂ। ਤੇ ਅੱਗੇ ਗੱਲ ਕਰਦੇ ਹੈਗੇ ਆ ਕਾਂਗਰਸ ਪਾਰਟੀ ਦੀ ਵੀ। ਹੁਣ 2024 ਦੇ ਵਿੱਚ ਵੋਟਾਂ ਆਉਣੀਆਂ, ਕਿਹਾ ਜਾਂਦਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੋਵੇਗਾ, ਪਰ ਹੋਵੇਗਾ ਕਿੱਥੇ? ਸਾਰੇ ਭਾਰਤ ਵਿੱਚ ਹੋਵੇਗਾ, ਪੰਜਾਬ 'ਚ ਕਿੱਥੇ ਹੋਵੇਗਾ? ਬਿਲਕੁਲ ਜੀ, ਇਹ ਖਾਸੀਆਂ ਗਹਿਰੀਆਂ ਕਿਆਸ ਰਹੀਆਂ ਨੇ ਤੇ ਇਹ ਕੁਛ ਨਾ ਕੁਛ ਪੁਣ ਛਣ ਕੇ ਇਹਨਾਂ ਦੋਵਾਂ ਪਾਰਟੀਆਂ ਦੇ ਅੰਦਰੋਂ ਹੀ ਬਾਹਰ ਆਇਆ, ਉਸੇ ਹਵਾਲੇ ਨਾਲ ਇਹ ਗੱਲ ਤੁਰੀ ਹੈ। ਇਹ ਬਿਲਕੁਲ ਦਰੁਸਤ ਹੈ ਕਿ ਇਸ ਮੌਕੇ ਇੱਕ ਪਾਸੇ ਮੰਨਿਆ ਜਾ ਰਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਜਾਂ ਉਹਦੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ, ਉਹ ਕਿਤੇ ਨਾ ਕਿਤੇ ਸੰਘ ਦੇ ਏਜੰਡੇ ਤੇ ਵਾਧੇ ਦਿਖਦੇ ਨੇ। ਕਦੇ ਉਹ ਲੱਗਦੇ ਨੇ BJP ਦੀ ਬੋਲੀ ਬੋਲ ਰਹੇ ਨੇ, ਉਸੇ ਤਰ੍ਹਾਂ ਦਾ ਏਜੰਡਾ ਲੈ ਕੇ ਤੁਰਦੇ ਨੇ, ਉਸੇ ਤਰ੍ਹਾਂ ਦੇ ਢੰਗ ਤਰੀਕੇ, ਉਸੇ ਤਰ੍ਹਾਂ ਦੇ ਬਿਆਨ। ਉਹ ਇਸ ਲਈ ਕਈ ਵਾਰ ਲੱਗਦਾ ਕਿ ਉਹਨਾਂ ਨੂੰ ਫੋਲੋ ਕਰ ਰਹੇ ਨੇ ਜਾਂ ਉਸੇ ਪੈੜਾਂ ਤੇ ਤੁਰ ਰਹੇ ਨੇ। ਪਰ ਦੂਸਰੇ ਪਾਸੇ ਕਦੇ ਕਦੇ ਲੱਗਦਾ ਕਿ ਨਹੀਂ, ਅਰਵਿੰਦ ਕੇਜਰੀਵਾਲ ਤਾਂ ਮੋਦੀ ਨੂੰ ਚੁਣੌਤੀ ਦੇ ਰਹੇ ਨੇ, ਉਹਦੇ ਲਈ ਮੁਸੀਬਤ ਬਣ ਰਹੇ ਨੇ, 2024 'ਚ ਬੜਾ ਚਿਹਰਾ ਬਣ ਸਕਦੇ ਨੇ। ਇੱਧਰ ਰਾਹੁਲ ਗਾਂਧੀ ਵੀ ਭਾਰਤ ਜੋੜੋ ਯਾਤਰਾ
ਕਦੇ ਆ ਕੇਸ, ਕਦੇ ਕਿਸੇ ਵਾਲੇ ਨਾਲ ਕਦੇ ਗੋਲ ਗੱਪੇ ਖਾਣ ਚਲੇ ਗਏ ਚਾਂਦਨੀ ਚੌਂਕ 'ਚ ਹੁਣ। ਸੋ ਇਸ ਲਈ ਉਸ ਵਾਲੇ ਨਾਲ ਕਹਿੰਦੇ ਉਹ ਵੀ ਚਰਚਾ 'ਚ ਰਹਿੰਦੇ ਨੇ ਕਿ ਨਹੀਂ ਮੁਕਾਬਲੇ 'ਚ ਤਾਂ ਮੈਂ ਵੀ ਆ, ਮੋਦੀ ਦੇ ਰਾਹ 'ਚ ਤਾਂ ਮੈਂ ਖੜਨਾ। ਤੇ ਇੱਧਰ ਕੇਜਰੀਵਾਲ ਕਹਿੰਦੇ ਨਹੀਂ ਤਿਆਰੀ ਮੇਰੀ ਆ। ਸੋ ਹੁਣ ਕੋਈ ਕਹਿੰਦਾ ਨਹੀਂ ਮੋਦੀ ਦੇ ਮੁਕਾਬਲੇ ਕੇਜਰੀਵਾਲ ਦੀ ਤਿਆਰੀ 24 ਲਈ ਨਹੀਂ 29 ਲਈ ਆ। ਸੋ ਇਹ ਸਭ ਦੇ ਦਰਮਿਆਨ ਦੋਏ ਪਾਰਟੀਆਂ ਅੰਦਰ ਖਾਤੇ ਵਿਚਾਰਨ ਲੱਗੀਆਂ ਨੇ ਜੀ ਕਿ ਅਸੀਂ 2024 ਜੇ ਇਕੱਠੇ ਹੋ ਜਾਈਏ ਕੀ ਮੋਦੀ ਨੂੰ ਹਰਾ ਸਕਦੇ ਹਾਂ। ਵੈਸੇ ਤਾਂ ਇਸੇ ਪ੍ਰੋਗਰਾਮ 'ਚ ਮੈਂ ਇੱਕ ਇਸ ਪਹਿਲੂ ਤੋਂ ਚਰਚਾ ਕੀਤੀ ਸੀ ਕਿ ਬੀਜੇਪੀ ਖਾਸ ਕਰ ਨਰਿੰਦਰ ਮੋਦੀ ਦੀ ਇਹ ਇੱਛਾ ਹੈ ਕਿ ਜੇਕਰ ਵਿਰੋਧੀ ਦਲ ਇਕੱਠੇ ਹੋ ਜਾਣ ਤਾਂ ਮੈਨੂੰ ਉਹਨਾਂ ਖਿਲਾਫ ਪ੍ਰਚਾਰ ਕਰਨਾ ਆਸਾਨ ਹੋ ਜਾਊਗਾ। ਖਾਸ ਕਰ ਉਹਨੂੰ ਲੱਗਿਆ ਸੀ ਕਿ ਮੈਂ ਇਹ ਕਹਿ ਸਕੂੰਗਾ ਦੇਖੋ ਜੀ ਈਡੀ, ਇਨਕਮ ਟੈਕਸ, ਸੀਬੀਆਈ ਜਿਹੜੀਆਂ ਏਜੰਸੀਆਂ ਜਾਂਚ ਕਰ ਰਹੀਆਂ ਨੇ, ਜਿਹੜੇ ਇਹਨਾਂ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਨੇ, ਇਹ ਉਸ ਡਰ ਤੋਂ ਇਕੱਠੇ ਹੋਏ ਨੇ, ਇਹ ਭ੍ਰਿਸ਼ਟਾਚਾਰੀ ਇਕੱਠੇ ਹੋਏ ਨੇ ਤਾਂ ਕਿ ਮੈਨੂੰ ਭੰਡਣਾ ਆਸਾਨ ਹੋ ਜਾਵੇ, ਸਾਨੂੰ ਇਹਨਾਂ ਖਿਲਾਫ ਪ੍ਰਚਾਰ ਕਰਨਾ ਆਸਾਨ ਹੋ ਜਾਵੇ। ਉਹ ਤਾਂ ਇਹ ਚਾਹੁੰਦੇ ਨੇ। ਪਰ ਇੱਧਰ ਹੁਣ ਪਤਾ ਲੱਗ ਰਿਹਾ ਕਿ ਬਿਲਕੁਲ ਜੀ ਜਿਹੜੇ ਅੱਡੋ ਅੱਡ ਸੀ, ਨਤੀਸ਼ ਅੱਡ, ਕੇਜਰੀਵਾਲ ਮਮਤਾ ਅੱਡ, ਕਾਂਗਰਸ ਅੱਡ, ਸਮਾਜਵਾਦੀ ਅੱਡ, ਇਹ ਸਾਰੇ ਕੀ ਇਕੱਠੇ ਹੋ ਸਕਦੇ ਨੇ। ਇਹਨਾਂ ਸਾਰਿਆਂ ਦੇ ਇਕੱਠੇ ਹੋਣ ਦੇ ਵਿੱਚ ਇੱਕ ਸੁਲਗਾਹਟ ਰਾਜਨੀਤਿਕ ਗਲਿਆਰਿਆਂ ਚੋਂ ਦਿੱਲੀ ਦੇ ਖੇਤਰਾਂ ਚੋਂ ਨਿਕਲ ਕੇ ਆਈ ਕਿ ਹਾਂ 2024 ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਇਕੱਠਿਆਂ ਚੋਣ ਲੜ ਸਕਦੀ ਹੈ। ਹੁਣ ਸਵਾਲ ਇਹ ਹੈ ਜੀ ਜੇ ਇਕੱਠਿਆਂ ਲੜਨਗੇ, ਕਿਉਂਕਿ ਜਦੋਂ 2014 ਦੀਆਂ ਚੋਣਾਂ ਸੀਗੀਆਂ ਤਦ ਆਮ ਆਦਮੀ ਪਾਰਟੀ ਲਗਭਗ ਦੇਸ਼ 'ਚ ਖੁੱਲ ਕੇ ਲੜੀ, ਮੋਦੀ ਦੇ ਸਾਹਮਣੇ ਜਾ ਕੇ ਖੜੇ ਹੋ ਗਏ ਕੇਜਰੀਵਾਲ, ਤੇ ਉਧਰ ਕੁਮਾਰ ਵਿਸ਼ਵਾਸ ਚਲੇ ਗਏ ਜੀ ਰਾਹੁਲ ਗਾਂਧੀ ਦੇ ਸਾਹਮਣੇ ਚੋਣ ਲੜਨ, ਤੇ ਉੱਥੇ ਕਿਸੇ ਨੂੰ ਪਤਾ ਵੀ ਨਹੀਂ ਸੀਗਾ ਕਿ ਹਾਂ ਕਿਹੜੀ ਪਾਰਟੀ, ਤੁਹਾਡਾ ਕਿਹੜਾ ਨਿਸ਼ਾਨ। ਤੇ ਇਸ ਲਈ ਉਸ ਸਮੇਂ ਬਹੁਤ ਮਤਲਬ ਮੂੰਹ ਦੀ ਖਾਣੀ ਪਈ ਪਾਰਟੀ ਨੂੰ। ਪਰ ਉਸ ਤੋਂ ਜਦੋਂ 2019 ਦੀਆਂ ਜਦੋਂ 2014 ਦੀਆਂ ਚੋਣਾਂ ਸੀ ਤਾਂ ਦੇਸ਼ ਭਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿਸੇ ਨੇ ਮੂੰਹ ਨਹੀਂ ਲਾਇਆ, ਪਰ ਪੰਜਾਬ ਨੇ ਉਸ ਸਮੇਂ 4 ਜਿਤਾ ਕੇ ਭੇਜੇ, ਜਦੋਂ ਕੋਈ ਬੂਥ ਨਹੀਂ, ਕੋਈ ਵਰਕਰ ਨਹੀਂ, ਕੋਈ ਕੁਛ ਨਹੀਂ। ਉਸ ਤੋਂ ਬਾਅਦ 2019 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਫਿਰ ਚੋਣਵੀਆਂ ਸੀਟਾਂ ਤੇ ਚੋਣ ਲੜੀ, ਪਰ ਹੱਥ ਪੱਲੇ ਤਾਂ ਵੀ ਕੁਛ ਨਹੀਂ ਪਿਆ। ਲੈ ਦੇ ਕੇ ਇੱਕ ਸੀਟ ਆਈ, ਉਹ ਵੀ ਪੰਜਾਬ ਚੋਂ ਹੀ ਆਈ, ਭਗਵੰਤ ਮਾਨ ਹੋਰਾਂ ਦੀ। ਸੋ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੂੰ ਤਿਆਰੀ ਕਰ ਰਹੀ ਹੈ ਕਿ ਅਸੀਂ ਪੂਰੀ ਤਿਆਰੀ ਨਾਲ ਲੜੀਏ, ਤੇ ਉਹਦੇ ਲਈ ਉਹ ਕਹਿੰਦੇ ਜੀ ਅਸੀਂ ਗੱਠਜੋੜ ਕਰਨ ਲਈ ਤਿਆਰ ਆ। ਤੇ ਫਾਰਮੂਲਾ ਦੇਖੋ, ਫਾਰਮੂਲਾ ਬਣਾ ਰਹੇ ਨੇ ਕਿ ਦਿੱਲੀ ਦੀਆਂ 7 ਸੀਟਾਂ ਦੇ ਵਿੱਚੋਂ 3 ਸੀਟਾਂ ਦੀ ਆਮ ਆਦਮੀ ਪਾਰਟੀ ਕਹਿੰਦੀ ਕਾਂਗਰਸ ਲਈ ਕੁਰਬਾਨੀ ਦੇ ਦਾਂਗੇ, ਕਾਂਗਰਸ ਨੂੰ ਛੱਡ ਦਾਂਗੇ। ਮਤਲਬ 3 ਸੀਟਾਂ 7 ਚੋਂ ਕਾਂਗਰਸ ਨੂੰ ਛੱਡ ਕੇ 4 ਆਪਣੇ ਕੋਲ ਰੱਖਣਾ ਚਾਹੁੰਦੀ ਆਮ ਆਦਮੀ ਪਾਰਟੀ। ਪਰ ਛੱਡਣੀਆਂ ਕਿਹੜੀਆਂ ਨੇ, ਹੈ ਕਿਹੜੀਆਂ ਆਮ ਆਦਮੀ ਪਾਰਟੀ ਕੋਲ? ਦਿੱਲੀ ਦੀਆਂ 7 ਸੀਟਾਂ ਤਾਂ ਬੀਜੇਪੀ ਕੋਲ ਨੇ ਅੱਜ ਦੀ ਤਰੀਕ 'ਚ। ਸੋ ਇਸ ਲਈ ਛੱਡਣ ਦੀ ਕੁਰਬਾਨੀ ਦਾ ਕਿੱਥੋਂ ਆ ਗਿਆ ਮਸਲਾ? ਮਸਲਾ ਤਾਂ ਫਿਰ ਸਮਝੌਤੇ ਦਾ ਕਿ 4 ਤੇ ਤੁਸੀਂ ਲੜ ਲਿਓ, 3 ਤੇ ਅਸੀਂ ਲੜ ਲਾਂਗੇ। ਅਜੇ ਕਿਸੇ ਕੋਈ ਸੀਟ ਤਾਂ ਕਿਸੇ ਕੋਲ ਹੈ ਨਹੀਂ। ਪਰ ਕੀ ਕਾਂਗਰਸ ਇਸ ਫਾਰਮੂਲੇ ਤੇ ਮੰਨੂਗੀ ਕਿ ਬਹੁਤੀਆਂ ਸੀਟਾਂ ਤੁਹਾਡੇ ਕੋਲ ਜਾਣ, ਘੱਟ ਸਾਡੇ ਕੋਲ ਆਉਣ? ਕਿਉਂਕਿ ਸਵਾਲ ਫਿਰ ਪੰਜਾਬ 'ਚ ਵੀ ਆਉਣਾ। ਪੰਜਾਬ 'ਚ ਆਮ ਆਦਮੀ ਪਾਰਟੀ ਕਹੂਗੀ ਸਰਕਾਰ ਸਾਡੀ ਆ, ਇਸ ਲਈ 13 ਚੋਂ 7 ਤੇ ਅਸੀਂ ਲੜਾਂਗੇ, 6 ਤੇ ਤੁਸੀਂ ਲੜ ਲਓ। ਕਾਂਗਰਸ ਕਹੂਗੀ 7 ਤਾਂ ਸਾਡੇ ਕੋਲ ਪਹਿਲਾਂ ਹੀ ਹੈਗੀਆਂ ਸੀ, 8ਵੀਂ ਦਾ ਨਤੀਜਾ ਜੇ ਹੁਣ ਆ ਜਾਣਾ। ਸੋ ਜਲੰਧਰ ਵਾਲੀ ਜਿਮਨੀ ਚੋਣ ਵਾਲੀ ਜੇਕਰ ਸੀਟ ਕਾਂਗਰਸ ਦੇ ਹੱਕ 'ਚ ਜਾਂਦੀ ਆ ਤਾਂ 13 ਚੋਂ 8 ਕਾਂਗਰਸ ਕੋਲ ਨੇ, ਤੇ ਜੇ ਨਹੀਂ ਜਾਂਦੀ ਤਾਂ ਵੀ 7 ਕਾਂਗਰਸ ਕੋਲ ਨੇ। ਸੋ ਇਸ ਲਈ ਅਗਲੇ ਕਹਿਣਗੇ ਫਿਰ ਅਸੀਂ 7 ਦੇ ਪਿੱਛੇ ਕਟਾ ਕੇ 6 ਤੇ ਕਿਉਂ ਆਈਏ, ਜਾਂ 8 ਪਿੱਛੇ 6 ਤੇ ਕਿਉਂ ਆਈਏ। ਸੋ ਇਸ ਲਈ ਇਸੇ ਤਰ੍ਹਾਂ ਹਰਿਆਣਾ, ਰਾਜਸਥਾਨ, ਵੱਖ-ਵੱਖ ਸੂਬਿਆਂ 'ਚ ਕੀ ਕਾਂਗਰਸ ਇਸ ਫਾਰਮੂਲੇ ਤੇ ਆਊਗੀ? ਜਿਹੜੀ ਕਾਂਗਰਸ ਨੂੰ ਕਦੇ ਤਾਂ ਲੱਗਦਾ ਕਿ ਗੁਜਰਾਤ 'ਚ ਅਸੀਂ ਆਮ ਆਦਮੀ ਪਾਰਟੀ ਕਰਕੇ ਹਾਰੇ, ਰਾਜਸਥਾਨ, ਕਰਨਾਟਕਾ 'ਚ ਸਾਡੇ ਲਈ ਮੁਸੀਬਤ ਬਣ ਸਕਦੀ ਹੈ ਆਮ ਆਦਮੀ ਪਾਰਟੀ, ਦਿੱਲੀ 'ਚ ਅਸੀਂ ਸੱਤਾ 'ਚ ਬਾਹਰ ਆਮ ਆਦਮੀ ਪਾਰਟੀ ਕਰਕੇ ਹੋਏ, ਤੇ ਉਸੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਅਸੀਂ ਕਾਂਗਰਸ ਨਾਲ ਹੁਣ ਕਦੇ ਸਮਝੌਤਾ ਨਹੀਂ ਕਰਨਾ, ਗਲਤੀ ਨਹੀਂ ਕਰਨੀ। ਪਰ ਇਹ ਗੱਲ ਦਰੁਸਤ ਹੈ ਜੀ ਕਿ ਦੋਏ ਪਾਰਟੀਆਂ ਆਪੋ ਆਪਣੇ ਪਲੇਟਫਾਰਮ ਤੇ ਆਪੋ ਆਪਣੇ ਤਰੀਕੇ ਨਾਲ, ਹੋ ਸਕਦਾ ਪੜਦੇ ਉਹਨੇ ਕੋਈ ਤਾਲਮੇਲ ਵੀ ਚੱਲ ਰਿਹਾ ਹੋਵੇ, ਇਸ ਗੱਲ ਤੇ ਸਾਂਝੇ ਨੀਤੀ ਤੇ ਆਉਣ ਲਈ ਤਿਆਰ ਨੇ ਕਿ 2024 ਦੀਆਂ ਚੋਣਾਂ 'ਚ ਜੇਕਰ ਬੀਜੇਪੀ ਨੂੰ ਟੱਕਰਾ ਦੇਣਾ, ਜੇਕਰ ਮੋਦੀ ਨੂੰ ਹਰਾਉਣਾ ਹੈ, ਜੇਕਰ ਮੋਦੀ ਨੂੰ ਸੱਤਾ ਤੋਂ ਬਾਹਰ ਕਰਨਾ, ਤਾਂ ਵਿਰੋਧੀ ਦਲਾਂ ਨੂੰ ਇਕੱਠੇ ਹੋਣਾ ਪਊਗਾ। ਉਹਨਾਂ ਵਿਰੋਧੀ ਦਲਾਂ 'ਚ ਆਮ ਆਦਮੀ ਪਾਰਟੀ ਔਰ ਕਾਂਗਰਸ ਨੂੰ ਇਕੱਠੇ ਹੋਣਾ ਪਊਗਾ। ਪਰ ਉਹ ਕਿਹੜੇ ਫਾਰਮੂਲੇ ਤੇ, ਕੀ ਹਾਈਕਮਾਂਡ ਦੇ ਹੁਕਮਾਂ ਤੇ ਸਾਰੇ ਇਕੱਠੇ ਹੋ ਜਾਣਗੇ ਜਾਂ ਸੂਬਿਆਂ ਦੀ ਸੁਣੀ ਜਾਊਗੀ, ਦੇਖਣ ਵਾਲੀ ਗੱਲ ਹੋਊਗੀ। ਫਿਲਹਾਲ ਪੰਜਾਬ ਔਰ ਦਿੱਲੀ ਦੇ ਫਾਰਮੂਲੇ ਹਿਸਾਬ ਨਾਲ ਤਾਂ ਸਮਝ ਨਹੀਂ ਆਉਂਦਾ ਕਿ ਕਿਹੜਾ ਫਾਰਮੂਲਾ ਬਣਨਾ, ਫਿਰ ਕੌਣ ਕਿੰਨੀਆਂ ਸੀਟਾਂ ਤੇ ਲੜੂਗਾ। ਪਰ ਫਿਲਹਾਲ ਇਹ ਗੱਲ ਦਰੁਸਤ ਹੈ, ਇਹ ਦੋਵੇਂ ਪਾਰਟੀਆਂ ਦੇ ਅੰਦਰੂਨੀ ਖਬਰਾਂ ਨੇ ਜੀ ਕਿ ਦੋਵੇਂ ਪਾਰਟੀਆਂ ਇਸ ਗੱਲ ਤੇ ਵਿਚਾਰ ਕਰਨਗੀਆਂ। ਖਾਸ ਕਰ ਜਦੋਂ ਕੇਜਰੀਵਾਲ ਨੂੰ ਤਲਬ ਕੀਤਾ ਸੀਬੀਆਈ ਨੇ ਤਾਂ ਫੁੱਟਪਾਥ ਤੇ ਬੈਠ ਗਏ ਆਮ ਆਦਮੀ ਪਾਰਟੀ ਵਾਲੇ। ਉਸ ਸਮੇਂ ਵੀ ਕਾਂਗਰਸ ਨੇ ਹਰਾ ਨਾਰਾ ਮਾਰਨ ਦੀ ਕੋਸ਼ਿਸ਼ ਕੀਤੀ, ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਧੱਕਾ ਕਰਦੀਆਂ ਕੇਂਦਰੀ ਏਜੰਸੀਆਂ। 1-2 ਕਾਂਗਰਸੀ ਲੀਡਰ ਬੋਲੇ ਵੀ ਕਿ ਨਹੀਂ ਕੇਜਰੀਵਾਲ ਹੋਣੀ ਚਾਹੀਦੀ ਹੈ, ਤਾਂ ਉਹਨੂੰ ਚੁੱਪ ਕਰਾਇਆ ਗਿਆ ਖੜਗੇ ਵੱਲੋਂ। ਸੋ ਇਸ ਲਈ ਦਾ ਮਤਲਬ ਕਿਤੇ ਨਾ ਕਿਤੇ ਇਸ ਗੱਲ ਵੱਲ ਵਧਿਆ ਜਾ ਰਿਹਾ, ਔਰ 2024 'ਚ ਇਹ ਸੰਭਾਵਨਾ ਕਾਫੀ ਹੱਦ ਤੱਕ ਹੈਗੀ ਆ ਕਿ ਜੇਕਰ ਇਹਨਾਂ ਨੂੰ ਲੱਗਿਆ ਕਿ ਅਸੀਂ ਸੱਤਾ 'ਚ ਆਉਣ ਦੇ ਲਈ ਇਹ ਤਰੀਕਾ ਵੀ ਅਪਣਾਉਣਾ ਪਿਆ ਤਾਂ ਅਪਣਾਉਣ, ਕਿਉਂਕਿ ਲਾਲਸਾ ਤਾਂ ਸੱਤਾ ਤੇ ਆਉਣ ਦੀ ਹੈ ਨਾ। ਸੋ ਉਹਦੇ ਲਈ ਜੇਕਰ ਇਕੱਠਿਆਂ ਵੀ ਹੋਣਾ ਪਿਆ ਤਾਂ ਹੋ ਜਾਣਗੇ। ਬਿਲਕੁਲ ਜੀ।
ਕੁਝ ਵੀ ਕਰ ਸਕਦੇ ਆ ਜੀ ਸੱਤਾ ਦੇ ਵਿੱਚ ਆਉਣ ਦੇ ਲਈ। ਤੇ ਅੱਗੇ ਗੱਲ ਕਰਦੇ ਹਾਂ ਪੂਰੇ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਨਸ਼ਾ ਤਸਕਰ ਹੋਣ ਜਾਂ ਕੋਈ ਇਸ ਤਰ੍ਹਾਂ ਦੇ ਗੈਂਗਸਟਰ ਹੋਣ, ਪਹਿਲਾਂ ਤਾਂ ਉਹਨਾਂ ਨੂੰ ਭਜਾ ਦਿੱਤਾ ਜਾਂਦਾ, ਬਾਅਦ ਵਿੱਚ ਫਿਰ ਥਾਣਿਆਂ ਵਿੱਚ ਲੱਭਦੇ ਫਿਰਦੇ ਆ। ਇਸੇ ਤਰ੍ਹਾਂ ਹੁਣ ਰਾਜਜੀਤ ਦੀ ਗੱਲ ਕਰੀਏ ਤਾਂ ਉਹਨੂੰ ਵੀ ਲੱਭਿਆ ਜਾ ਰਿਹਾ। ਬਿਲਕੁਲ ਜੀ, ਇੱਕ ਰਾਜੀਤ ਤਾਂ ਹੁਣ ਮਤਲਬ ਰੂਹ-ਪੋਸ਼ ਹੈ, ਇੱਕ ਰਾਜੀਤ ਤਾਂ ਫਰਾਰ ਹੈ, ਜਿਹਦੀ ਪੁਲਿਸ ਭਾਲ ਕਰ ਰਹੀ ਹੈ ਤੇ ਉਹਦੀਆਂ ਕੋਠੀਆਂ ਦੀ ਨੁਮਾਇਸ਼ ਕਰ ਰਹੀ ਹੈ ਜੀ। ਕਿ ਦੇਖੋ ਜੀ, ਰਜਿਸਟਰੀ ਤਾਂ 40 ਲੱਖ ਦੀ ਕਰਾਈ ਵੀ ਹੈ ਜੀ, ਇਹ ਜਾਇਦਾਦ ਤਾਂ 1.5 ਕਰੋੜ ਦੀ ਹੈ ਜੀ। ਹੈਂ, ਇਹਦੀ ਰਜਿਸਟਰੀ ਤਾਂ 20 ਲੱਖ ਦੀ ਕਰਾਈ ਹੈ ਜੀ, ਪਰ ਇਹ ਤਾਂ ਕਰੋੜਾਂ 'ਚ ਹੈ ਜੀ ਜਾਇਦਾਦ। ਹੈਂ, ਅਸੀਂ ਇਹਦੀ ਜਾਂਚ ਕਰਾਂਗੇ, ਇਹਦੀ ਪੜਤਾਲ ਕਰਾਂਗੇ। ਤੇ ਦੂਏ ਪਾਸੇ ਰਾਜਜੀਤ ਫਰਾਰ ਹੈ ਜੀ, ਉਹ ਲੱਭ ਨਹੀਂ ਰਿਹਾ ਜੀ। ਹੈਂ, ਉਹ ਨਸ਼ੇ ਦਾ ਸਪਲਾਇਰ ਨਾਲ ਚੇਨ ਬਣਾ ਕੇ ਕੰਮ ਕਰਦਾ ਸੀ ਜੀ। ਉਹਨੇ ਬਚਾਏ ਜੀ, ਉਹਨੇ ਛਡਾਏ ਜੀ, ਉਹਨੇ ਸੈਂਪਲ ਫੇਲ ਕਰਾਏ ਜੀ। 6 ਸੂਬਿਆਂ 'ਚ ਅਸੀਂ ਭਾਲ ਕਰ ਰਹੇ ਹਾਂ, 14 ਟੀਮਾਂ ਲਾਤੀਆਂ। ਪਰ ਰਾਜਜੀਤ ਦੇ ਹਵਾਲੇ ਨਾਲ ਜੇਕਰ ਇਹ ਸਿੰਬੋਲਿਕ ਬਣਾਉਂਦੇ ਨੇ ਜੇ ਰਾਜਜੀਤ ਨੂੰ, ਤਾਂ ਇਹਦਾ ਮਤਲਬ ਕੀ ਹਰ ਥਾਣੇ 'ਚ ਰਾਜਜੀਤ ਲੱਭਣਾ, ਜਾਂ ਇੱਕ ਜਿਹੜੇ ਇੰਸਪੈਕਟਰ ਵਿਵਾਦਾਂ 'ਚ ਹੈ ਰਾਜਜੀਤ ਦੇ ਨਾਲ ਵਾਲਾ, ਹੈ ਨਾ, ਜਿਵੇਂ ਕਿਹਾ ਜਾ ਰਿਹਾ ਕਿ ਇੰਦਰਜੀਤ ਹੋਰੀ, ਸੋ ਕੀ ਹਰ ਥਾਣੇ 'ਚੋਂ ਹੁਣ ਇੰਦਰਜੀਤ ਨੂੰ ਲੱਭਿਆ ਜਾ ਰਿਹਾ? ਜੀ ਹਾਂ, ਪੰਜਾਬ ਦੇ 422 ਥਾਣਿਆਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਇਹੋ ਜਿਹੇ ਇੰਸਪੈਕਟਰਾਂ ਦੀ ਜਾਂਚ ਕੀਤੀ ਜਾ ਰਹੀ ਹੈ, ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਜ਼ਿਆਦਾਤਰ ਮਤਲਬ ਕਿ ਅਜਿਹੇ ਮਾਮਲਿਆਂ 'ਚ ਇਨਵੋਲਵਮੈਂਟ ਰਹੀ ਹੈ ਜਾਂ ਚਹੇਤੇ ਰਹੇ ਨੇ ਅਧਿਕਾਰੀਆਂ ਦੇ, ਵੱਡੇ ਅਫਸਰਾਂ ਦੇ, ਉਹਨਾਂ ਦੇ ਰਾਹੀਂ ਇਹ ਨਸ਼ੇ ਵਾਲੇ ਕੇਸ ਚੱਲੇ। ਸੋ ਉਹਨਾਂ ਇੰਸਪੈਕਟਰਾਂ ਦੀ ਭਾਲ ਕੀਤੀ ਜਾ ਰਹੀ ਹੈ। 442 ਥਾਣਿਆਂ 'ਚ ਰਿਵਿਊ ਹੋਏਗਾ ਬਕਾਇਦਾ। ਨਸ਼ੇ ਦੇ ਕਮਾਈ ਦੇ ਮਾਮਲੇ 'ਚ ਜਿਹੜੇ ਚਹੇਤੇ ਇੰਸਪੈਕਟਰ ਰਹੇ ਨੇ, SHOਆਂ ਦੇ, SSPਆਂ ਦੇ ਜਾਂ ਵੱਡੇ ਅਧਿਕਾਰੀਆਂ ਦੇ, ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਉਹ ਰਡਾਰ ਤੇ ਆ ਗਏ। ਉਹ SHO SSP ਹੁਣ ਕਹਿੰਦੇ ਪੰਜਾਬ ਸਰਕਾਰ ਦੀ ਰਡਾਰ ਤੇ ਨੇ, ਜਿਹੜੇ ਕੁਝ ਚਹੇਤੇ ਬੰਦਿਆਂ ਨੂੰ ਪੱਕਾ ਹੀ ਨਾਲ ਲੈ ਕੇ ਤੁਰਦੇ ਨੇ, ਜਿੱਥੇ ਵੀ ਜਾਂਦੇ ਸੀ ਆਪਣਾ ਬੰਦਾ ਨਾਲ ਹੀ ਰੱਖਦੇ ਸੀ। ਸੋ ਇਹੋ ਜਿਹੇ ਇੰਸਪੈਕਟਰਾਂ ਦੀ ਭਾਲ ਹੈ, ਜਿਹਦੇ ਵਿੱਚ ਜਿਵੇਂ ਇੰਦਰਜੀਤ ਵਾਲਾ ਮਾਮਲਾ ਹੈਗਾ ਕਿ ਉਹਦੀ ਭਾਲ ਕੀਤੀ ਜਾ ਰਹੀ ਆ, ਹੈ ਨਾ, ਕਿ ਉਹ NDPS ਦੇ ਤਹਿਤ ਕਿਵੇਂ ਪਰਚੇ ਕਰ ਲੈਂਦੇ ਜਦੋਂ ਉਹਦੇ ਕੋਲ ਅਧਿਕਾਰ ਹੀ ਨਹੀਂ ਸੀਗਾ। ਉਸੇ ਤਰ੍ਹਾਂ ਹੋਰ ਕਿੰਨੇ, ਜਿਵੇਂ ਕਿ ਇੱਕ SSP ਦੀ ਭਾਲ, ਮਤਲਬ SSP ਸਵਾਲਾਂ ਦੇ ਘੇਰੇ 'ਚ ਆ ਗਿਆ, ਉਹ ਰਡਾਰ ਤੇ ਆ ਗਿਆ ਕਿ ਕੀ ਉਹ ਮਤਲਬ ਕਿ ਅਜਿਹੇ ਬੰਦਿਆਂ ਨੂੰ ਸਹਾਇਤਾ ਕਰਦਾ ਸੀ, ਹੈਲਪ ਕਰਦਾ ਸੀ। ਸੋ ਇਸ ਲਈ ਹੁਣ ਪੰਜਾਬ ਦੀ ਸਮੁੱਚੀ ਪੁਲਿਸ, ਖਾਸ ਕਰ ਥਾਣਿਆਂ 'ਚ ਲੰਮੇ ਸਮੇਂ ਤੱਕ ਕਿਸੇ ਇੱਕੋ ਥਾਣਿਆਂ ਦੇ ਵਿੱਚ ਜਾਂ ਇੱਕੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੈਨਾਤ ਰਹਿਣ ਵਾਲੇ SHO ਜਾਂ ਉਹਨਾਂ ਦੇ ਨਾਲ ਖਾਸ ਉਹਨਾਂ ਦੇ ਖਾਸਮ ਖਾਸ ਨਾਲੋਂ ਨਾਲ ਬਦਲੀਆਂ, ਨਾਲੋਂ ਨਾਲ ਥਾਣਾ ਤਬਦੀਲ, ਨਾਲੋਂ ਨਾਲ ਜ਼ਿਲ੍ਹਾ ਤਬਦੀਲ, ਇਹੋ ਜਿਹੇ ਇੰਸਪੈਕਟਰ, ਉਹਨਾਂ ਦਾ ਇੱਕ ਡਾਟਾ ਤਿਆਰ ਕੀਤਾ ਜਾ ਰਿਹਾ। ਇਸ ਲਈ ਇਹ ਚਰਚਾ ਚੱਲ ਪਈ ਕਿ ਕੀ ਹੁਣ ਹਰ ਥਾਣੇ 'ਚੋਂ ਰਾਜਜੀਤ ਲੱਭਣਾ, ਹਰ ਥਾਣੇ 'ਚੋਂ ਇੰਦਰਜੀਤ ਲੱਭਣਾ। ਸੋ ਕੀ ਪੰਜਾਬ ਸਰਕਾਰ ਇਸ ਸਖਤੀ ਨਾਲ ਜਿਹੜੀ ਵਿਜੀਲੈਂਸ ਨੂੰ ਹਦਾਇਤ ਕੀਤੀ ਆ, ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਆ, ਉਹਦੇ ਡਾਟਾਬੇਸ ਦੇ ਹਵਾਲੇ ਨਾਲ ਕੀ ਨਵੇਂ ਪੁਲਿਸ ਦੇ ਖੁਲਾਸੇ ਹੋਣ ਵਾਲੇ ਨੇ, ਕੁਝ ਪੁਲਿਸ ਦੇ ਅੰਦਰੋਂ ਕੁਝ ਹੋਰ ਨਵਾਂ ਲੱਭਣ ਦੀ ਕੋਸ਼ਿਸ਼ ਹੈ, ਕੀ ਇਹ ਰਡਾਰ ਤੇ ਨੇ, ਜਾਂ ਸਿਰਫ ਇਹ ਦਿਖਾਵੇ ਦੀ ਕਾਰਵਾਈ ਹੈ, ਇਹ ਤੋਂ ਅੱਗੇ ਨਹੀਂ ਵਧਣਾ, ਚੋਣਾਂ ਤੱਕ ਦਿਖਣੀ ਹੈ, ਜਾਂ ਫਿਰ ਸੱਚਮੁੱਚ ਨਸ਼ੇ ਦੀ ਠੱਲ ਪਾਉਣ ਦੇ ਲਈ ਇਹ ਸਖਤੀ ਨਾਲ ਕਾਰਵਾਈ ਹੈ? ਕਿਉਂਕਿ ਜੇਕਰ ਪੁਲਿਸ ਅਧਿਕਾਰੀਆਂ ਤੱਕ ਪਹੁੰਚੇ ਤਾਂ ਉਹਨਾਂ ਤੋਂ ਹੀ ਪਤਾ ਲੱਗਣਾ ਕਿ ਇਹਨਾਂ ਦੇ ਨਾਲ ਕਿਹੜੀ ਰਾਜਨੀਤਿਕ ਧਿਰਾਂ ਦੀ ਸ਼ਮੂਲੀਅਤ ਸੀ। ਉਹਨਾਂ ਦੇ ਅਸ਼ੀਰਵਾਦ ਤੋਂ ਬਿਨਾਂ ਨਸ਼ੇ ਦਾ ਕਾਰੋਬਾਰ ਨਹੀਂ ਚੱਲ ਸਕਦਾ। ਇਸ ਲਈ ਸਵਾਲ ਇਹ ਹੈ ਕਿ ਕੀ ਪੁਲਿਸ ਆਪਣੇ ਦਮ ਤੇ ਕਰਦੀ ਸੀ, ਜਾਂ ਸੱਤਾ ਦੀ, ਸਿਆਸਤ ਦੀ, ਸਿਆਸੀ ਧਿਰਾਂ ਦੀ, ਸਿਆਸੀ ਲੀਡਰਾਂ ਦੀ, ਵਿਅਕਤੀਆਂ ਦੀ, ਪਾਰਟੀਆਂ ਦੀ, ਜਾਂ ਕਿਸੇ ਸੰਗਠਨਾਂ ਦੀ, ਕਿਹਦੇ ਅਸ਼ੀਰਵਾਦ ਨਾਲੇ ਪੰਥ ਪਾਉਣੋਂ ਪਲ ਰਿਹਾ। ਸੋ ਇਸ ਲਈ ਇਹਦੇ ਉੱਤੇ ਜੇਕਰ ਸਰਕਾਰ ਸਖਤ ਹੋਈ ਤਾਂ ਉਹ ਸੱਚ ਸਾਹਮਣੇ ਆ ਸਕਦਾ। ਸੋ ਫਿਲਹਾਲ 422 ਥਾਣਿਆਂ 'ਚ ਕਹਿੰਦੇ ਜੀ ਹੁਣ ਰਾਜਜੀਤ ਵੀ ਲੱਭਣੇ ਤੇ ਇੰਦਰਜੀਤ ਵੀ ਲੱਭਣੇ ਆ, ਤੇ ਉਹਦੇ ਲਈ ਬਕਾਇਦਾ ਸੂਚੀ ਤਿਆਰ ਕੀਤੀ ਜਾ ਰਹੀ ਹੈ। ਦੇਖਦੇ ਹਾਂ ਜੀ ਕਿੰਨਾ ਕਿ ਇਹਦੇ ਵਿੱਚ ਸਫਲ ਹੁੰਦੀਆਂ ਨੇ ਸਰਕਾਰ। ਜੀ ਜੀ, ਹੋਈਆਂ ਨਹੀਂ ਵੈਸੇ ਕਦੀ, ਜਿਹੜੇ ਫਰਾਰ ਹੋ ਗਏ ਉਹ ਹੋ ਗਏ ਆ। ਤੇ ਅੱਗੇ ਅਮਰਤਪਾਲ ਦੀ ਵਾਈਫ ਦੀ ਗੱਲ ਕਰੀਏ, ਉਸਨੂੰ ਰੋਕ ਦਿੱਤਾ ਗਿਆ, 에ਅਰਪੋਰਟ ਤੇ ਜਾਣ ਨਹੀਂ ਦਿੱਤਾ ਗਿਆ। ਕੀ ਹੁਣ ਯੂਕੇ ਜਾਵੇਗੀ ਜਾਂ ਅਸਾਮ? ਬਿਲਕੁਲ, ਇਹ ਕੱਲ ਹੈਰਾਨ ਕਰਨ ਵਾਲੀ ਇੱਕ ਘਟਨਾ ਪੰਜਾਬ ਸਾਹਮਣੇ ਆਈ, ਔਰ ਇਹ ਪੂਰਾ ਦਿਨ ਇਹਦੇ ਪਰ ਚਰਚਾ ਵੀ ਹੁੰਦੀ ਰਹੀ ਕਿ ਅੰਮ੍ਰਿਤਪਾਲ ਹੋਰੀ ਜਿਹੜੇ ਦੀ 18 ਤਰੀਕ ਤੋਂ ਭਾਲ ਕਰਦੇ ਨੇ ਜੀ, ਅਜੇ ਤੱਕ ਪਤਾ ਨਹੀਂਗਾ ਜੀ ਪੰਜਾਬ 'ਚ ਨੇ ਕਿ ਯੂਪੀ ਨੇ ਕਿ ਰਾਜਸਥਾਨ ਨੇ, ਕਿ ਬਾਰਡਰ ਟੱਪ ਗਏ ਕਿ ਨਹੀਂ ਟੱਪੇ, ਨੇਪਾਲ ਕੰਨੀ ਲੰਘ ਗਏ, ਪਾਕਿਸਤਾਨ ਕੰਨੀ ਲੰਘ ਗਏ। ਬੜਾ ਪੁਲਿਸ ਖੂਬ ਲੱਗੀ ਹੋਈ ਹੈ ਲੱਭਣ ਕਿ ਹਾਂ ਜੀ ਅਸੀਂ ਬਸ ਨੇੜੇ ਪਹੁੰਚ ਕੇ, ਸਾਡੇ ਨੇੜੇ ਹੀ ਹੈ ਸਾਰਾ ਕੁਛ। ਬੇਸ਼ੱਕ ਉਹਦੀਆਂ 2 ਵੀਡੀਓ ਤੇ ਇੱਕ ਆਡੀਓ ਵਾਲੀ ਹੋਵੇ, ਬੇਸ਼ੱਕ CCTV ਕੈਮਰੇ ਦੀ ਫੁਟੇਜ ਸਾਨੂੰ ਲੱਭ ਗਈ ਜੀ, ਸਾਨੂੰ ਆਵਾਜ਼ ਮਿਲ ਗਈ ਜੀ, ਸਾਨੂੰ ਲੋਕੇਸ਼ਨ ਮਿਲ ਗਈ ਜੀ, ਪਰ ਅਜੇ ਤੱਕ ਅੰਮ੍ਰਿਤਪਾਲ ਨਹੀਂ ਲੱਭਾ। ਪਰ ਇੱਧਰ ਉਹਦੀ ਧਰਮ ਪਤਨੀ ਜਿਹੜੀ ਯੂਕੇ ਦੀ ਵਾਸੀ ਆ, ਜਿਹੜੀ ਪੱਕੀ ਉੱਥੇ ਦੀ ਨਿਵਾਸੀ ਆ, ਤੇ ਉਹ ਫਰਵਰੀ 'ਚ ਪੰਜਾਬ ਆਉਂਦੀ ਆ ਤੇ ਆ ਕੇ ਅੰਮ੍ਰਿਤਪਾਲ ਨਾਲ ਆਨੰਦ ਕਾਰਜ ਕਰਨ ਤੋਂ ਬਾਅਦ ਉਹਦੇ ਨਾਲ ਵਿਆਹ ਦਾ ਜੀਵਨ ਸ਼ੁਰੂ ਕਰਦੀ ਹੈ। ਤੇ ਉਸ ਤੋਂ ਬਾਅਦ
ਉਹ ਵਾਪਸ ਯੂਕੇ ਜਾਣ ਦੇ ਲਈ ਜਦੋਂ ਅੰਮ੍ਰਿਤਸਰ ਦੇ 에ਅਰਪੋਰਟ ਤੇ ਪਹੁੰਚਦੀ ਆ, ਬਕਾਇਦਾ ਬੋਰਡਿੰਗ ਪਾਸ ਰਿਲੀਜ਼ ਹੋ ਜਾਂਦਾ, ਉਹਦੇ ਬਾਵਜੂਦ ਵੀ ਉਸ ਨੂੰ ਇਮੀਗ੍ਰੇਸ਼ਨ ਵਿਭਾਗ ਤੇ ਪੰਜਾਬ ਪੁਲਿਸ ਵਾਲੇ ਅੱਡ ਕੱਢ ਕੇ ਪੁੱਛਗਿੱਛ ਲਈ ਲੈ ਜਾਂਦੇ ਨੇ ਤੇ ਲੰਮਾ ਸਮਾਂ 2.5-3 ਘੰਟੇ ਪੁੱਛਗਿੱਛ ਚੱਲਦੀ ਆ। ਜਹਾਜ਼ ਵੀ 1 ਘੰਟਾ ਲੇਟ ਹੋ ਜਾਂਦਾ ਤੇ ਆਖਰ ਜਹਾਜ਼ ਉੱਡ ਜਾਂਦਾ ਤੇ ਅੰਮ੍ਰਿਤਪਾਲ ਦੀ ਧਰਮ ਪਤਨੀ ਨੂੰ ਵਾਪਸ ਪਿੰਡ ਭੇਜ ਦਿੱਤਾ ਜਾਂਦਾ। ਸੋ ਇਸ ਨੇ ਇੱਕ ਕਿੰਨੇ ਸਵਾਲ ਖੜੇ ਕੀਤੇ ਕਿ ਇੱਕ ਪਾਸੇ ਤਾਂ ਉਹ ਦਮ ਭਰ ਰਹੀ ਹੈ ਕਿ ਮੇਰੇ ਤੇ ਕੋਈ ਕੇਸ ਨਹੀਂ, ਮੇਰਾ ਕਿਸੇ ਮਾਮਲੇ 'ਚ ਇਨਵੋਲਵਮੈਂਟ ਨਹੀਂ, ਮੇਰੇ ਦੇ ਉੱਤੇ ਕੋਈ ਇਨਕੁਆਇਰੀ ਨਹੀਂ, ਕੋਈ ਜਾਂਚ ਨਹੀਂ, ਮੈਂ ਵਿਦੇਸ਼ੀ ਨਾਗਰਿਕ ਹਾਂ ਤੇ ਉਸ ਨਾਤੇ ਮੇਰਾ 180 ਦਿਨਾਂ ਦਾ ਮੇਰੇ ਕੋਲ ਵੀਜ਼ਾ ਤੇ ਉਹਦੇ ਵਿੱਚ ਮੈਂ ਆਪਣੇ ਮਾਪਿਆਂ ਨੂੰ ਮਿਲਣ, ਆਪਣੇ ਰਿਸ਼ਤੇਦਾਰਾਂ ਨੂੰ ਮਿਲਣ, ਆਪਣੇ ਘਰਦਿਆਂ ਨੂੰ ਮਿਲਣ ਵਾਪਸ ਜਾ ਰਹੀ ਹਾਂ ਤੇ ਮੈਨੂੰ ਰੋਕਿਆ ਕਿਉਂ ਜਾ ਰਿਹਾ, ਉਹਦਾ ਸਵਾਲ ਹੈ। ਦੂਏ ਪਾਸੇ ਪੁਲਿਸ ਕਹਿੰਦੀ ਜੀ ਕਿ ਇਹ ਪਹਿਲਾਂ ਤੋਂ ਹੀ ਰਡਾਰ ਤੇ ਨੇ ਜੀ, ਨਿਸ਼ਾਨੇ ਤੇ ਨੇ ਜੀ, ਲੁੱਕਆਊਟਸ ਨੋਟਿਸ ਜਾਰੀ ਹੈ ਜੀ, ਬਿਆਨ ਸਪਸ਼ਟ ਕੋਈ ਨਹੀਂ, ਅੰਦਰੋਂ ਇਹ ਖਬਰ ਆਈ ਜਾਂਦੀ ਕਿ ਨਹੀਂ ਜੀ ਉਹ ਤਾਂ ਜੇ ਲੁੱਕਆਊਟ ਨੋਟਿਸ ਜਾਰੀ ਹੈ ਤਾਂ ਫਿਰ ਘਰੋਂ ਨਿਕਲਣ ਲੱਗੇ ਹੀ, ਪਤਾ ਸੀ ਤੁਹਾਨੂੰ, ਪੁਲਿਸ ਨੂੰ ਉੱਥੇ ਪਤਾ ਸੀ ਉਹਦੇ ਚਾਚਾ ਦਮ ਭਰ ਰਿਹਾ ਅੰਮ੍ਰਿਤਪਾਲ ਦਾ ਕਿ ਨਹੀਂ, ਪੁਲਿਸ ਨੂੰ ਪਤਾ ਸੀਗਾ ਜੀ ਕਿਹਨੇ ਜਾਣਾ ਸੀਗਾ ਜੀ ਉਹਦੀ ਧਰਮ ਪਤਨੀ ਨੇ ਜਾਣਾ, ਤੇ ਫਿਰ ਉੱਥੇ ਕਿਉਂ ਨਹੀਂ ਰੋਕਿਆ। ਫਿਰ ਦੂਸਰਾ ਸਵਾਲ ਇਹ ਹੈ ਕਿ ਕੀ ਅੱਜ ਰੋਕ ਲਿਆ, ਜੂਨ ਜੁਲਾਈ ਤੱਕ ਕੋਈ ਵੀਜ਼ਾ, ਜੇ ਫਰਵਰੀ ਦੇ ਹਵਾਲੇ ਨਾਲ ਦੇਖੋ 180 ਦਿਨਾਂ ਦਾ ਜੇਕਰ ਵੀਜ਼ਾ ਤਾਂ ਲਗਭਗ ਮਤਲਬ ਕਿ ਉਹਦੇ ਕੋਲ 6 ਮਹੀਨਿਆਂ ਦਾ ਵੀਜ਼ਾ ਹੈਗਾ। ਸੋ ਉਸ ਹਵਾਲੇ ਨਾਲ ਜੇਕਰ ਤੁਸੀਂ ਦੇਖੋਗੇ 6 ਮਹੀਨਿਆਂ ਦੇ ਵੀਜ਼ੇ ਸਵਾਲ ਨਾਲ ਫਰਵਰੀ ਤੋਂ ਲੈ ਕੇ ਜੂਨ ਜੁਲਾਈ ਤੱਕ ਉਹਦੇ ਕੋਲ ਵੀਜ਼ਾ ਹੈਗਾ, ਤਾਂ ਜੇਕਰ ਹੁਣ ਜੂਨ ਜੁਲਾਈ 'ਚ ਦੁਬਾਰਾ ਜਾਣ ਦੀ ਕਵਾਇਦ ਕਰਦੀ ਹੈ ਕਿ ਉਸ ਨੂੰ ਤਦ ਵੀ ਰੋਕਿਆ ਜਾਊਗਾ, ਕਿ ਉਹਦੇ ਵਿੱਚ ਹੁਣ ਵਿਦੇਸ਼ੀ ਮਤਲਬ ਉਹਦਾ ਜਿਹੜੇ ਜਿਹੜੇ ਦੇਸ਼ ਦੀ ਨਾਗਰਿਕਤਾ ਹੈ ਉੱਥੇ ਦੀ ਸਿਸਟਮ, ਉੱਥੇ ਦੇ ਅਧਿਕਾਰੀਆਂ ਨਾਲ ਕੋਈ ਤਾਲਮੇਲ ਕਰੇਗੀ, ਜਾਂ ਇਸ ਸਮੇਂ ਦੇ ਦਰਮਿਆਨ ਹੀ ਕੋਈ ਨਵਾਂ ਮਾਮਲਾ ਪਾਉਣਾ ਹੈ ਜਾਂ ਆ ਜਾਣਾ ਸਾਹਮਣੇ, ਜਾਂ ਉਹਦੇ ਹਵਾਲੇ ਨਾਲ ਰੋਕਣਾ। ਹੁਣ ਇਹ ਵੱਡਾ ਸਵਾਲ ਹੈ ਕਿ ਅੰਮ੍ਰਿਤਸਰ 에ਅਰਪੋਰਟ ਤੋਂ ਯੂਕੇ ਦੀ ਉਡਾਨ ਭਰਨ ਦੀ ਬਜਾਏ ਉਹ ਅੰਮ੍ਰਿਤਪਾਲ ਦੇ ਪਿੰਡ ਤਾਂ ਵਾਪਸ ਪਹੁੰਚ ਗਈ, ਕਿ ਹੁਣ ਇੱਥੋਂ ਦੁਬਾਰਾ ਉਹ ਯੂਕੇ ਜਾਏਗੀ ਜਾਂ ਇਸ ਨੂੰ ਵੀ NSA ਲਾ ਕੇ ਅਸਾਮ ਭੇਜਣਾ, ਇਹ ਵੀ ਚਰਚਾਵਾਂ ਖੂਬ ਚੱਲੀ ਜਾਂਦੀਆਂ ਨੇ। ਸੋ ਇਸ ਲਈ ਕਈ ਤਰ੍ਹਾਂ ਦੀ ਕਿਆਸਰਾਈਆਂ ਲਾਈ ਜਾਂਦੀਆਂ, ਕਹਿੰਦੇ ਕਿ ਦਬਾਅ ਬਣਾਉਣ ਦਾ ਤਰੀਕਾ ਸਰਕਾਰ ਦਾ, ਪੁਲਿਸ ਦਾ ਅੰਮ੍ਰਿਤਪਾਲ ਦੇ ਉੱਤੇ ਕਿ ਉਹ ਸਾਹਮਣੇ ਆ ਜਾਵੇ। ਕਈ ਕਹਿੰਦੇ ਨਹੀਂ ਜੀ ਇਹ ਅਚਾਨਕ ਕਿਉਂ ਤੁਰ ਪਈ ਜੀ, ਇਹ ਤਾਂ ਜੂਨ ਜੁਲਾਈ 'ਚ ਜਾਣਾ ਸੀ ਜੀ, ਜੇ ਹੁਣ ਜਾ ਰਹੀ ਹੈ ਤਾਂ ਕੀ ਉਹ ਬਾਹਰ ਮਿਲਣਗੇ ਜੀ, ਅੰਮ੍ਰਿਤਪਾਲ ਵੀ ਬਾਹਰ ਚਲਾ ਗਿਆ। ਸੋ ਇਹ ਕਿੰਨੀਆਂ ਤਰ੍ਹਾਂ ਦੀਆਂ ਹਵਾ 'ਚ ਕਿਆਸਰਾਈਆਂ ਚੱਲੀ ਜਾਂਦੀਆਂ, ਪਰ ਨਾ ਤਾਂ ਇਸ ਮਸਲੇ ਤੇ ਜੇ ਪੁਲਿਸ ਨੇ ਆਪਣਾ ਪੱਖ ਰੱਖਿਆ, ਨਾ ਉਹਨਾਂ ਨੇ ਅਜੇ ਹੁਣ ਕੁਝ ਮੀਡੀਆ ਸਾਹਮਣੇ ਬੋਲਣ ਦਾ ਕੋਈ ਫੈਸਲਾ ਕੀਤਾ। ਸੋ ਫਿਲਹਾਲ ਬੀਬੀ ਵਾਪਸ ਆਪਣੇ ਘਰੇ ਪਿੰਡ ਪਹੁੰਚ ਗਈ ਅੰਮ੍ਰਿਤਪਾਲ ਦੇ, ਤੇ 에ਅਰਪੋਰਟ ਤੋਂ ਮੋੜ ਦਿੱਤੀ ਗਈ ਹੈ। ਤੇ ਇਹਨੇ ਇੱਕ ਸਿਸਟਮ ਤੇ ਸਵਾਲ ਫਿਰ ਖੜਾ ਕਰ ਦਿੱਤਾ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਕਿਸੇ ਨੂੰ ਬਿਨਾਂ ਮਤਲਬ ਤੋਂ ਤੰਗ ਨਹੀਂ ਕਰਦੇ, ਹੈਨਾ, ਤੇ ਦੂਸਰੇ ਪਾਸੇ ਜਿਹਦੇ ਤੇ ਤੁਸੀਂ ਕਹਿੰਦੇ ਹੋ ਕੋਈ ਪਰਚਾ ਨਹੀਂ, ਕੋਈ ਸ਼ਿਕਾਇਤ ਨਹੀਂ, ਕੋਈ ਕੰਪਲੇਂਟ ਨਹੀਂ, ਕੋਈ ਮਾਮਲਾ ਨਹੀਂ, ਤੇ ਤੁਸੀਂ ਉਸ ਨੂੰ ਰੋਕ ਰਹੇ ਹੋ। ਸੋ ਇਸ ਲਈ ਉਹ ਵਿਦੇਸ਼ੀ ਨਾਗਰਿਕ ਦੇ ਨਾਤੇ ਰੋਕ ਕੇ ਤੁਸੀਂ ਇੱਕ ਨਵਾਂ ਸਵਾਲ ਵੀ ਖੜਾ ਕਰ ਲਿਆ। ਸੋ ਇਸ ਲਈ ਇਹ ਸਿਸਟਮ ਤੇ ਪ੍ਰਸ਼ਾਸਨ ਤੇ ਸਵਾਲ ਵੀ ਹੈ। ਦੂਸਰਾ ਇਹ ਸਵਾਲ ਨਾਲ ਫਿਰ ਉਹ ਸਵਾਲ ਖੜਾ ਕਿ ਕੀ ਅੰਮ੍ਰਿਤਪਾਲ ਨੂੰ ਫਿਰ ਐਂ ਫੜਿਆ ਜਾਊਗਾ, ਇਹਦੇ ਰਾਹੀਂ ਫੜ ਲਓਗੇ, ਇਹ ਦਬਾਅ ਬਣਾ ਕੇ ਫੜ ਲਓਗੇ, ਇਹ ਕਿੰਨੇ ਤਰ੍ਹਾਂ ਦੇ ਸਵਾਲ ਨੇ। ਸੋ ਆਉਣ ਵਾਲੇ ਸਮੇਂ 'ਚ ਇਹ ਘਟਨਾਕ੍ਰਮ ਨਵੇਂ ਰੂਪ 'ਚ ਸਾਹਮਣੇ ਵੀ ਆ ਸਕਦਾ। ਸੋ ਦੇਖਣ ਵਾਲੀ ਗੱਲ ਵੀ ਪਰ ਨਜ਼ਰ ਰਹੇਗੀ ਹੁਣ ਅੰਮ੍ਰਿਤਪਾਲ ਦੀ ਧਰਮ ਪਤਨੀ ਸਾਹਮਣੇ ਕਿਸ ਰੂਪ 'ਚ ਆਉਂਦੀ ਹੈ, ਕਿ ਉਹ ਕੋਈ ਕਚਹਿਰੀ ਜਾਂਦੀ ਹੈ, ਕੋਰਟ ਜਾਂਦੀ ਹੈ, ਵਿਦੇਸ਼ੀ ਮੰਤਰਾਲੇ ਨਾਲ ਸੰਪਰਕ ਕਰਦੀ ਹੈ, ਯੂਕੇ ਨਾਲ ਐਮਬੈਸੀ ਨਾਲ ਸੰਪਰਕ ਕਰਦੀ ਹੈ, ਤੇ ਉਹ ਤੋਂ ਬਾਅਦ ਕੀ ਉਧਰੋਂ ਕੋਈ ਦਿਸ਼ਾ ਨਿਰਦੇਸ਼ ਆਉਂਦੇ ਨੇ, ਉਹਦੇ ਪਰ ਨਜ਼ਰ ਹੈ। ਜੀ, ਜੀ, ਬਿਲਕੁਲ ਕਰਨਾ ਵੀ ਚਾਹੀਦਾ ਉਹਨੂੰ, ਕਿਉਂਕਿ ਉਹ ਭਾਰਤ ਦੀ ਨਾਗਰਿਕ ਹੀ ਨਹੀਂ ਹੈਗੀ। ਤੇ ਬਿਲਕੁਲ ਅੱਗੇ ਗੱਲ ਕਰਦੇ ਹਾਂ ਭਾਰਤੀ ਝੰਡੇ ਦੀ। ਭਾਰਤੀ ਝੰਡੇ ਨੂੰ ਲੈ ਕੇ ਬੜੀ ਵਾਹਵਾ ਇੱਜ਼ਤ ਖੱਟੀ ਆ ਭਾਰਤੀਆਂ ਨੇ, ਤੇ ਸਾਡੇ ਝੰਡੇ ਨੂੰ ਆਹ ਹੋ ਗਿਆ, ਆਹ ਹੋ ਗਿਆ, ਪੰਜਾਬੀਆਂ ਦਾ ਟੌਂਟ ਬਣਾਇਆ ਜਾਂਦਾ, ਪੰਜਾਬੀਆਂ ਨੂੰ ਨਿਸ਼ਾਨੇ ਤੇ ਲਿਆ ਜਾਂਦਾ। ਪਰ ਸਭ ਤੋਂ ਵੱਧ ਪੰਜਾਬੀ ਆ ਉਹ ਸ਼ਹੀਦ ਹੋ ਕੇ ਭਾਰਤੀ ਝੰਡੇ ਦੇ ਵਿੱਚ ਲਪੇਟ ਹੋ ਕੇ ਪੰਜਾਬ ਆਉਂਦੇ ਆ। ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ 5 ਨੌਜਵਾਨਾਂ ਦਾ ਸ਼ਹੀਦ ਹੋਏ ਆ, ਉਸ ਦੇ ਵਿੱਚੋਂ 4 ਪੰਜਾਬ ਦੇ। ਬਿਲਕੁਲ ਜੀ, ਇਹ ਸਵਾਲ ਸਦੀਆਂ ਤੋਂ ਰਿਹਾ। ਜਦ ਤੋਂ ਮਤਲਬ ਭਾਰਤ ਦੇ ਵਿੱਚ ਫੌਜ, ਭਾਰਤੀ ਫੌਜ ਮਤਲਬ ਹੋਣੀ ਚਾਹੀਏ, ਤਦ ਤੋਂ ਝਾਤ ਮਾਰ ਕੇ ਦੇਖੋ ਕਿ ਸਭ ਤੋਂ ਵੱਧ ਸ਼ਹੀਦੀਆਂ, ਚਾਹੇ ਉਹ ਆਜ਼ਾਦੀ ਦੀ ਜੰਗ 'ਚ ਹੋਣ ਤੇ ਚਾਹੇ ਵਿਦੇਸ਼ੀ ਮੁਲਕਾਂ ਨਾਲ ਲੜਾਈ 'ਚ ਹੋਣ, ਕਿਹਦੇ ਹਿੱਸੇ ਆਈਆਂ? ਪੰਜਾਬ ਦੇ ਹਿੱਸੇ ਆਈਆਂ। ਪੰਜਾਬ 'ਚੋਂ ਵੀ ਸਿੱਖ ਭਾਈਚਾਰੇ ਦੇ ਹਿੱਸੇ ਆਈਆਂ। ਸੋ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਦੇ ਲਈ ਕੁਰਬਾਨ ਹੋਣ ਵਾਲਿਆਂ ਨੂੰ ਤੁਸੀਂ ਸਵਾਲ ਪੁੱਛਦੇ ਹੋ, ਹੈ ਨਾ, ਤੇ ਤੁਸੀਂ ਸਭ ਤੋਂ ਮਤਲਬ ਦੇਸ਼ ਭਗਤੀ ਦੇ ਟੈਗ ਭਾਲਦੇ ਹੋ, ਦੇਸ਼ ਭਗਤੀ ਦੇ ਚਿੰਨ੍ਹ ਭਾਲਦੇ ਹੋ, ਨਿਸ਼ਾਨ ਭਾਲਦੇ ਹੋ, ਤੇ ਇਹ ਤੋਂ ਵੱਧ ਹੋਰ ਨਿਸ਼ਾਨ ਕੀ ਚਾਹੀਦੇ ਨੇ ਤੁਹਾਨੂੰ? ਸੋ ਇਸ ਲਈ ਇਹ ਵੱਡਾ ਸਵਾਲ ਖੜਾ ਕਿ ਅੱਜ ਉਹ ਕਿੱਥੇ ਨੇ? ਹੁਣ ਆ ਜਾਣ, ਫਿਰ ਆਪ ਬਾਰਡਰਾਂ ਤੇ ਖੜੇ ਹੋ ਜਾਣ, ਚਾਹੇ ਉਹ ਮਤਲਬ ਕਿ ਹੁਣ ਨਿੱਕਰਾਂ ਤੋਂ, ਚਾਹੇ ਉਹ ਪੈਂਟਾਂ ਤੇ ਆ ਗਏ, ਖਾਕੀਆਂ ਤੋਂ ਆ ਜਾਣ ਫਿਰ। ਸੋ ਇਸ ਲਈ ਇਹ ਵੱਡਾ ਸਵਾਲ ਖੜਾ ਕਿ ਤੁਸੀਂ ਕਿਹੜੇ ਹਵਾਲੇ ਨਾਲ ਗੱਲ ਕਰਦੇ ਹੋ? ਭੇਜ ਦਿਓ ਉਹਨਾਂ ਨੂੰ ਬਾਰਡਰਾਂ ਤੇ, ਜਾਂ ਜਿਹੜੇ ਨਿਊਜ਼ ਚੈਨਲ ਸੋ ਕਾਲਡ ਆਪਣੇ ਆਪ ਨੂੰ ਦੇਸ਼ ਭਗਤੀ ਦਾ ਰਾਗ ਲਾਪਦੇ ਨੇ, ਇੱਕ ਰਾਤ ਕੱਟ ਕੇ ਦੇਖ ਲੈਣ ਸਰਹੱਦ ਤੇ, ਪਤਾ ਲੱਗ ਜੂਗਾ। ਇਹੋ ਜਿਹੀ ਇੱਕ ਫੌਜ ਦੀ ਗੱਡੀ 'ਚ ਸਫ਼ਰ ਕਰਕੇ ਦੇਖ ਲੈਣ, ਪਤਾ ਲੱਗ ਜੂਗਾ। ਸੋ ਜਾਨ ਤਲੀ ਤੇ ਧਰ ਕੇ ਪੁਲਵਾਮਾ ਫਿਰ ਚਰਚਾ 'ਚ ਆ।
ਤੇ ਪਰ ਇੱਕ ਨਵਾਂ ਕਾਂਡ ਪੁੰਛ ਦੇ ਵਿੱਚ, ਜੰਮੂ ਕਸ਼ਮੀਰ ਦੇ ਖੇਤਰ ਦੇ ਵਿੱਚ ਵਾਪਰਦਾ ਕਿ ਫੌਜੀ ਜਵਾਨ ਆਪਣੇ ਟਰੱਕ 'ਚ ਸਵਾਰ ਹੋ ਕੇ ਜਾ ਰਹੇ ਨੇ, ਕਹਿੰਦੇ ਜੀ ਬਿਜਲੀ ਡਿੱਗੀ, ਬਿਜਲੀ ਡਿੱਗੀ, ਬਿਜਲੀ ਡਿੱਗੀ। ਤੇ ਸ਼ਾਮ ਤੱਕ ਆਉਂਦੇ ਆਉਂਦੇ ਕਹਿੰਦੇ ਨਹੀਂ ਜੀ ਅੱਤਵਾਦੀ ਹਮਲਾ ਸੀ, ਬਕਾਇਦਾ ਗ੍ਰਨੇਡ ਸਿੱਟੇ ਗਏ, ਬਕਾਇਦਾ 50 ਤੋਂ ਵੱਧ ਫਾਇਰਿੰਗ ਹੋਈ ਤੇ ਉਸ ਫਾਇਰਿੰਗ 'ਚ ਟਰੱਕ ਨੂੰ ਅੱਗ ਲੱਗ ਗਈ ਤੇ ਉਹਦੇ ਵਿੱਚ 4 ਜਵਾਨ ਪੰਜਾਬ ਦੇ, 5ਵਾਂ ਆਸਾਮ ਦਾ, 5 ਜਵਾਨ ਸ਼ਹੀਦ ਹੋ ਗਏ ਤੇ 1 ਜਵਾਨ ਬੁਰੀ ਤਰ੍ਹਾਂ ਅਜੇ ਜ਼ਖਮੀ ਹਾਲਤ ਦੇ ਵਿੱਚ ਆ। ਸੋ ਆ 5 ਜਵਾਨ ਦੇ 5 ਜਵਾਨ, ਇੱਕ ਮੋਗਾ ਜ਼ਿਲ੍ਹੇ ਦਾ ਹੈ ਨਾ, ਇੱਕ ਲੁਧਿਆਣਾ ਖੇਤਰ ਦਾ ਹੈ ਨਾ, ਇੱਕ ਤਲਵੰਡੀ ਸਾਬੋ ਤੋਂ ਹੈ, ਇੱਕ ਫਤਿਹਗੜ੍ਹ ਚੂੜੀਆਂ ਤੋਂ ਹੈ, 4 ਦੇ 4 ਇਹ ਪੰਜਾਬ ਦੇ ਪੁੱਤ ਤੇ 5ਵਾਂ ਉੜੀਸਾ ਤੋਂ ਹੈ। ਸੋ ਇਸ ਲਈ ਇਹ ਵੱਡਾ ਸਵਾਲ ਖੜਾ, ਉੜੀਸਾ ਜਵਾਨ। ਸੋ 5 ਜਵਾਨ ਸਾਡੇ ਸ਼ਹੀਦ ਹੋਏ ਨੇ। ਹਵਾਲਦਾਰ ਮਨਦੀਪ ਸਿੰਘ ਹੈ ਨਾ, ਇਸੇ ਤਰ੍ਹਾਂ ਸਿਪਾਹੀ ਹਰਕਿਸ਼ਨ ਸਿੰਘ, ਇਸੇ ਤਰ੍ਹਾਂ ਸਿਪਾਹੀ ਸੇਵਕ ਸਿੰਘ, ਇਸੇ ਤਰ੍ਹਾਂ ਲੌਸ ਨਾਇਕ ਕੁਲਵੰਤ ਸਿੰਘ ਤੇ ਇਸੇ ਤਰ੍ਹਾਂ ਲੌਸ ਨਾਇਕ ਦੇਸ਼ਾਸੀਸ ਹੈ ਨਾ ਬਸਵਾਲ। ਸੋ ਇਹ 5 ਭਾਰਤੀ ਫੌਜੀ ਜਵਾਨ ਸ਼ਹੀਦ ਹੋਏ, ਜਿਨ੍ਹਾਂ ਚੋਂ 4 ਭਾਰਤ ਦੇ ਤਿਰੰਗੇ 'ਚ ਲਿਪਟ ਕੇ ਪੰਜਾਬ ਆਏ ਨੇ। ਸੋ ਇਸ ਲਈ ਹੁਣ ਦੇਖ ਲੈਣ ਜਿਹੜੇ ਪੁੱਛਦੇ ਸੀਗੇ। ਸੋ ਇਹ ਵੱਡਾ ਸਵਾਲ ਖੜਾ। ਇਹ ਚਾਹੇ ਮੈਂ ਤਾਂ ਹੀ ਕਹਿ ਰਿਹਾ ਕਿ ਆਜ਼ਾਦੀ ਦੇ ਵਿੱਚ 90% ਦੀ ਕੁਰਬਾਨੀਆਂ ਪੰਜਾਬੀਆਂ ਦੀਆਂ, ਉਹਦੇ ਵਿੱਚੋਂ 90% ਚੋਂ 95% ਦੀ ਕੁਰਬਾਨੀਆਂ ਸਿੱਖ ਭਾਈਚਾਰੇ ਦੀਆਂ। ਇਸੇ ਤਰ੍ਹਾਂ ਫੌਜ ਦੇ ਵਿੱਚ ਸਭ ਤੋਂ ਹੁਣ ਪਰ ਇਹ ਖੇਡ ਖੇਡੀ ਜਾ ਰਹੀ ਹੈ ਇੱਕ ਕਿ ਭਰਤੀ ਦੇ ਮਾਮਲੇ 'ਚ ਪੰਜਾਬ ਨੂੰ ਪਿੱਛੇ ਧੱਕ ਦਿਓ। ਸੋ ਆ ਚਾਹੇ ਉਹ ਨਵੀਂ ਅਗਨੀਵੀਰ ਯੋਜਨਾ, ਫਲਾਣਾ ਯੋਜਨਾ, ਉਹਦਾ ਰੋਸਾ ਹਰਿਆਣੇ ਨੂੰ ਵੀ ਹੈ, ਅਗਨੀਵੀਰ ਯੋਜਨਾ ਦਾ, ਉਹਦਾ ਰੋਸਾ ਹਿਮਾਚਲ ਨੂੰ ਵੀ ਹੈ, ਉਹਦਾ ਰੋਸਾ ਪੰਜਾਬ ਨੂੰ ਵੀ ਹੈ। ਤੇ ਇਹਦੇ ਤਹਿਤ ਇੱਕ ਗਿਣਤੀ ਮਿਣਤੀ ਦੇ ਤਹਿਤ ਜਾਣ ਬੁੱਝ ਕੇ ਉੱਤਰੀ ਭਾਰਤ ਦੇ ਵਾਸੀਆਂ ਨੂੰ, ਇਸ ਮੂਲ ਪੰਜਾਬੀਆਂ ਨੂੰ ਜਾਂ ਸਿੱਖ ਭਾਈਚਾਰੇ ਨੂੰ ਕੀ ਫੌਜ ਤੋਂ ਦੂਰ ਕਰਨ ਦੀ ਕਵਾਇਦ ਹੋ ਰਹੀ ਹੈ ਤੇ ਇਹਦੇ ਅੰਦਰ ਵੀ ਵਰਗ ਵੰਡ, ਜਾਤ ਵੰਡ, ਧਰਮ ਵੰਡ ਕੀਤੀ ਜਾ ਰਹੀ ਹੈ। ਇਹ ਸਵਾਲ ਖੜੇ ਹੁੰਦੇ ਜਾ ਰਹੇ ਨੇ। ਇਹਦੇ ਲਈ ਫੌਜ ਦੇ ਉੱਤੇ ਸਵਾਲ ਨਹੀਂ ਹੈ, ਸਵਾਲ ਸਿਸਟਮ ਤੇ ਸਰਕਾਰਾਂ ਤੇ ਹੈ। ਸੋ ਇਸ ਲਈ ਇਸ ਘਟਨਾਕ੍ਰਮ ਨੂੰ ਇੱਕ ਵਾਰ ਫਿਰ, ਚਾਹੇ ਉਹ ਪੁਲਵਾਮਾ ਹੋਵੇ, ਚਾਹੇ ਉਹ ਸਰਜੀਕਲ ਸਟ੍ਰਾਈਕ ਹੋਵੇ, ਉਹਦੇ ਨਾਂ ਦੇ ਉੱਤੇ ਸਰਕਾਰਾਂ ਬਣੀਆਂ ਤੇ ਅੱਜ ਫਿਰ ਇਹਨਾਂ ਲਾਸ਼ਾਂ ਤੇ ਕਿਤੇ ਸਿਆਸੀ ਰੋਟੀਆਂ ਨਾ ਸੇਕੀਆਂ ਜਾਣ, ਫਿਕਰ ਆ। ਸੋ ਬਠਿੰਡਾ 'ਚ ਪਿਛਲੇ ਦਿਨੀ ਇੱਕ ਕਾਰਾ ਵਾਪਰਿਆ, ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਸਾਡੀ ਮਿਲਟਰੀ ਛਾਉਣੀ ਆ, ਉੱਥੇ ਵੀ ਸਵਾਲ ਹੋਇਆ ਸੀਗਾ ਕਿ ਇਹ ਕਿਉਂ ਹੈ, ਜਿੱਥੇ ਚੋਣਾਂ ਨੇ ਉੱਥੇ ਦੇ ਹੀ 4 ਜਵਾਨ ਸ਼ਹੀਦ ਹੋ ਰਹੇ ਨੇ ਤੇ ਆ ਹੁਣ ਪੰਜਾਬ ਦੇ 4 ਪੁੱਤ ਸ਼ਹੀਦ ਹੋ ਗਏ, 5ਵਾਂ ਉੜੀਸਾ ਦਾ ਪੁੱਤ, 5 ਜਵਾਨ ਸਾਡੇ ਸ਼ਹੀਦ ਹੋਏ ਨੇ ਤੇ ਹੁਣ ਕਰੀ ਜਾਵੇ ਇਨਕੁਆਇਰੀਆਂ ਬਾਅਦ ਚੋਂ, ਹਾਂਜੀ ਅਸੀਂ ਪਿੱਛਾ ਕਰ ਰਹੇ ਹਾਂ, ਅਸੀਂ ਕੁਝ ਕਰ ਰਹੇ ਹਾਂ। ਸੋ ਇਸ ਲਈ ਇਹ ਸਵਾਲ ਵੱਡੇ ਖੜੇ ਨੇ ਸਰਕਾਰ ਵਾਲੇ ਪਾਲੇ 'ਚ, ਪਰ ਹੁਣ ਕਿਸੇ ਭਗਤ ਨੇ ਨਹੀਂ ਬੋਲਣਾ ਜੀ, ਹੁਣ ਕਿਸੇ ਨੇ ਨਹੀਂ ਸਵਾਲ ਕਰਨਾ, ਹੁਣ ਚੁੱਪ ਨੇ। ਬਿਲਕੁਲ ਜੀ ਬਿਲਕੁਲ। ਵੈਸੇ ਟੋਂਟ ਮਾਰਨ ਬਹੁਤ ਹੈ। ਬਹੁਤ-ਬਹੁਤ ਧੰਨਵਾਦ ਦੀਪਕ ਸ਼ਰਮਾ ਜੀ। ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਸਾਡੇ ਨਾਲ ਜੁੜੇ ਦੀਪਕ ਸ਼ਰਮਾ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।